ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਪੰਜਾਬੀ ਬ੍ਰਾਂਚ ਵੱਲੋਂ ਤੇ ਚੌਧਰੀ ਸਾਹਿਬ ਵੱਲੋਂ ਤੇ ਰਾਣੇ ਵੱਲੋਂ ਸਾਰਿਆਂ ਨੂੰ ਈਦ ਮੁਬਾਰਕ। ਜਿੱਥੇ ਉਹ ਹੱਸਦੇ ਰਹੋ ਵਸਦੇ ਰਹੋ, ਈਦ ਦੀ ਖੁਸ਼ੀਆਂ ਮਨਾਓ। ਤੇ ਈਦ ਵਿੱਚ ਜਿਹੜੇ ਲੋਕੀ ਪਰੇਸ਼ਾਨ ਨੇ ਉਹਨਾਂ ਨੂੰ ਭੁੱਲਣਾ। ਅੱਜ ਈਦ ਦੀ ਨਮਾਜ਼ ਪੜ੍ਹੀ ਹੈ ਤੇ ਉੱਥੇ ਵਾਜ਼ਾ ਦੇ ਉੱਤੇ ਵੀ ਦੁਆ ਕਰਾਈ ਗਈ। ਹੋਰ ਅਸੀਂ ਆਪਣੀ ਦੁਆਵਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੁੱਲ ਜਾਂਦੇ ਹਾਂ। ਉਹ ਜਿਹੜੇ ਸੁੰਨੀ ਮਸੀਤਾਂ ਵਿੱਚ ਸ਼ੀਏ ਨੂੰ ਭੁੱਲ ਜਾਂਦੇ ਨੇ, ਸ਼ੀਆਂ ਦੀ ਮਸੀਤਾਂ ਵਿੱਚ ਜਿਹੜੇ ਨੇ ਸੁੰਨੀਆਂ ਨੂੰ ਭੁੱਲ ਜਾਂਦੇ ਨੇ। ਕਸ਼ਮੀਰ ਕਦੀ ਸਾਡੀ ਦੁਆਵਾਂ ਵਿੱਚ ਹੁੰਦਾ ਸੀ, ਹੁਣ ਕਸ਼ਮੀਰੀਆਂ ਦਾ ਵੀ ਜ਼ਿਕਰ ਨਹੀਂ ਹੁੰਦਾ। ਬਸ ਮੈਂ ਤੇ ਫਿਰ ਨਮਾਜ਼ ਪੜ੍ਹ ਕੇ ਪਰੇਸ਼ਾਨ ਹੋਇਆ। ਚੌਧਰੀ ਸਾਹਿਬ ਨੂੰ ਮੈਂ ਫੋਨ ਕੀਤਾ ਕਿ ਚੌਧਰੀ ਸਾਹਿਬ ਦੱਸੋ ਕਿ ਤੁਹਾਡੀ ਈਦ ਕਿਸ ਤਰ੍ਹਾਂ ਗੁਜ਼ਰੀ ਹੈ ਚੌਧਰੀ ਸਾਹਿਬ। ਜੀ ਰਾਣਾ ਸਾਹਿਬ, ਈਦ ਤੇ ਬਸ ਇਸ ਦਫਾ ਇਸਲਾਮਾਬਾਦ ਹੀ ਰਹੇ ਆ। ਅੱਛਾ। ਤੇ ਈਦ ਦਾ ਮਜ਼ਾ ਤੇ ਆਉਂਦਾ ਪਿੰਡ। ਹਾਂ, ਤੇ ਇਹ ਪਿੰਡ ਨਹੀਂ ਗੱਲ ਜਾ ਤੇ ਹੈ। ਸਕੇ ਕਿਉਂਕਿ ਪ੍ਰੋਗਰਾਮ ਵੀ ਕਰਨਾ ਸੀ ਹਾਂ ਤੇ ਹੋਰ ਵੀ ਇੱਕਦਮ ਮਸਰੂਫੀਅਤ ਸੀ। ਤੇ ਪਿੰਡ ਹੀ ਮਜ਼ਾ ਆਉਂਦਾ, ਪੁਰਾਣੇ ਯਾਰ ਹਾਂ, ਬੇਲੀ ਬਿਲਕੁਲ ਮਿਲਦੇ ਨੇ, ਬਿਲਕੁਲ। ਸਕੂਲ ਦੇ ਕਲਾਸ ਫੈਲੋ ਮਿਲਦੇ ਹਾਂ ਨੇ, ਪੁਰਾਣੇ ਦੋਸਤ ਯਾਰ ਮਿਲਦੇ ਨੇ, ਉਹਨਾਂ ਨਾਲ ਗੱਪਾਂ ਹੁੰਦੀਆਂ। ਬਿਲਕੁਲ। ਤੇ ਇਸਲਾਮਾਬਾਦ ਤੁਹਾਨੂੰ ਪਤਾ ਕਿ ਬੜੇ ਚੰਦ ਹੀ ਦੋਸਤ ਨੇ ਇੱਥੇ, ਬਾਕੀ ਉਹ ਤੇ ਵੀ ਚਲੇ ਪ੍ਰੋਫੈਸ਼ਨਲ ਜਾਂਦੇ ਲੋਕ ਨੇ, ਉਹ ਨੇ। ਸਾਰੇ ਨਿਕਲ ਜਾਂਦੇ ਨੇ ਨੇ ਇੱਥੋਂ। ਉਹ ਵੀ ਨਿਕਲ ਜਾਂਦੇ ਨੇ, ਹਾਂ ਨਿਕਲ ਗਏ ਨੇ ਇੱਧਰ ਉੱਧਰ। ਤੇ ਬਾਕੀ ਲੋਕਾਂ ਨੇ ਵੀ ਬਹਰਹਾਲ ਈਦ ਜਿਹੜੀ ਆ ਉਹ ਸ਼ਿਵਾਸ਼ੀ ਸਾਹਿਬ ਨੇ ਤੇ ਲਾਹੌਰ ਕੀਤੀ, ਪ੍ਰਾਈਮ ਮਿਨਿਸਟਰ ਉਹ ਨੇ। ਜ਼ਾਹਿਰ ਹੈ ਉਹ ਤੇ ਤੇ ਤਸਵੀਰ ਵੀ ਆਈ ਹੈ ਹਾਂ, ਉਹ ਤੇ ਹਮਜ਼ਾ ਸ਼ਹਿਬਾਜ਼ ਨਾਲ। ਹਾਂ ਬਿਲਕੁਲ। ਉਹ ਲੋਕਾਂ ਨੇ ਉਹਦੇ ਤਬਸਰੇ ਸ਼ੁਰੂ ਕਰਤੇ, ਕਹਿੰਦੇ ਜੀ ਕਿ ਇਹ ਜਾਨਸ਼ੀਨ ਬਣਾਉਣਾ ਚਾਹੁੰਦਾ ਹੈ। ਉਹ ਕਿਸੇ ਨੇ ਕਿਹਾ ਜੀ ਕਿ ਉਹ ਮਰੀਮ। ਇਹ ਈਦ ਦੀ ਤਸਵੀਰਾਂ ਤੇ ਰਹਿਣ ਦਿਆ ਕਰੋ ਯਾਰ। ਇਹ ਈਦ ਦਾ ਤੇ ਮੌਕਾ ਹੁੰਦਾ ਹੈ, ਉਹਦੇ ਤੇ ਪੁਆਇੰਟ ਸਕੋਰਿੰਗ ਹੋ ਰਹੀ। ਬਸ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਇੱਕ ਐਸੀ ਦੋ ਧਾਰੀ ਤਲਵਾਰ ਆ ਹਾਂ ਕਿ ਬਸ ਕਿਸੇ ਇਹ ਤੇ ਤਰਫ ਵੀ ਹੈ। ਚੱਲ ਜਾਂਦੀ ਹੈ ਤੇ ਹਾਂ, ਕਿਸੇ ਤਰਫ ਵੀ ਜਿਹੜੀ ਆ ਉਹ ਉਹ ਟੁਰ ਕੋਈ ਪੈਂਦੀ ਬੰਦੇ ਹੈ। ਦੀ ਗਰਦਨ ਤੇ ਆ ਜਾਂਦੀ ਹੈ। ਹਾਂ ਇਹ ਇਹਦਾ ਤੇ ਤੇ ਹੈ। ਪਤਾ ਨਹੀਂ ਚੱਲਦਾ। ਬਿਲਕੁਲ ਤੇ ਬਿਲਕੁਲ। ਬਚਣਾ ਹੀ ਚਾਹੀਦਾ ਵਾ। ਮਹਾਰਾਜ ਜੀ, ਈਦ ਦਾ ਦੂਜਾ ਦਿਨ ਹੋ ਗਿਆ ਚੋਈ ਸਾਹਿਬ। ਹਾਂਜੀ, ਤੇ ਤੇ ਉਹ ਰਾਣਾ ਸਾਹਿਬ ਮੈਨੂੰ ਯਾਦ ਆਇਆ, ਲੇਕਿਨ ਕੁਝ ਲੋਕਾਂ ਨੇ ਵਿਚਾਰਿਆਂ ਨੇ ਈਦ ਪੜ੍ਹੀ ਨਹੀਂ। ਕਿਉਂ? ਉਹ ਜਿਹੜੇ ਸਾਡੇ ਕੈਦੀ ਸੀ। ਓਏ ਹੋਏ ਹੋਏ ਤੇ ਇਮਰਾਨ ਖਾਨ ਦੀ ਖਬਰ ਨਹੀਂ ਤੁਸੀਂ ਦੇਖੀ? ਉਹ ਤੇ ਵੇਖੀ ਹੈ ਕਿ ਕੈਦੀ 804 ਨੂੰ ਇਜਾਜ਼ਤ ਨਹੀਂ ਮਿਲੀ। ਤੇ ਹਾਂ, ਬਾਕੀ ਕਿਉਂ ਨਹੀਂ ਮਿਲੀ, ਉਹਨੇ ਕੀ ਕਹਿੰਦੇ ਨੇ? ਉਹ ਕਹਿੰਦੇ ਜੀ ਕੋਈ ਸਿਕਿਉਰਿਟੀ ਵਜੂਹਾਤ। ਪਿਛਲੇ ਸਾਲ ਮਿਲੀ ਸੀ। ਨਹੀਂ, ਮੇਰਾ ਨਹੀਂ ਖਿਆਲ ਹੈ ਈਦ ਖਾਨ ਤੇ ਸਾਹਿਬ ਨੂੰ ਜਦੋਂ ਤੇ ਪਿਛਲੇ ਸਾਲ ਨਹੀਂ ਮਿਲੀ ਤੇ ਹੁਣ ਕੀ ਮਿਲਣੀ? ਈਦ ਨਹੀਂ ਪੜਨ ਦਿੱਤੀ ਜਾਂਦੀ, ਓਏ ਹੋਏ ਇਜਾਜ਼ਤ ਹੋਏ। ਮਿਲਦੀ। ਲੇਕਿਨ ਰਾਣਾ ਸਾਹਿਬ, ਇਹ ਜਿਹੜਾ ਕੈਦੀ ਦਾ ਇੱਕ ਰਾਈਟ ਤਾਂ ਹੁੰਦਾ ਕਿ ਕਮ ਸੇ ਕਮ ਉਹ ਜਿਹੜੀ ਇਸ ਤਰ੍ਹਾਂ ਦੀ ਬਿਲਕੁਲ। ਖੁਸ਼ੀ ਹੈ ਹਾਂ ਉਹ ਆਪਣੀ ਜੇਲ੍ਹ ਦੇ ਵਿੱਚ ਕਰ ਲਵੇ। ਪ੍ਰੈਮਿਸਿਸ ਦੇ ਹਾਂ ਅੰਦਰ ਕੋਈ ਕਰ ਸਕੇ। ਮਤਲਬ ਇਹ ਇੰਨੀ ਸਿਕਿਉਰਿਟੀ ਦਾ ਕੀ ਬਿਲਕੁਲ ਮਸਲਾ ਆ? ਬਿਲਕੁਲ। ਉਹ ਤੇ ਜੇਲ੍ਹ ਦਾ ਨਹੀਂ ਸਿਆਸੀ ਹੈ ਕੈਦੀ ਹੈ ਸਿਕਿਉਰਿਟੀ। ਤੇ ਸਿਆਸੀ ਤੇ ਅਸੀਂ ਕਹਿ ਰਹੇ ਹਾਂ ਨਾ, ਹਾਂ, ਉਹ ਹਕੂਮਤ ਦੇ ਨਜ਼ਦੀਕ ਤੇ ਉਹ ਕੇਸ ਹੋਰ ਨੇ ਚੋਈ ਸਾਹਿਬ। ਤੇ ਲੇਕਿਨ ਪੈਰੋਲ ਤੇ ਫਿਰ ਵੀ ਬਣਦਾ ਜਿਹੜੇ ਕੇਸ ਨੇ ਨਾ, ਉਹਨਾਂ ਦੇ ਉੱਤੇ ਤੇ ਦੇ ਦਿੰਦੇ ਇੱਕ ਦਿਨ ਵਾਸਤੇ। ਕੀ ਹੁੰਦਾ, ਕਿਹੜੀ ਤਕਰੀਰ ਨਹੀਂ ਉਹ ਕਰਦੇ ਤੇ ਨੇ, ਜੇਲ੍ਹ ਦੇ ਕਿਹੜਾ? ਅੰਦਰ ਹੀ ਲੋਕ ਪੜ੍ਹਦੇ ਨੇ ਨਾ। ਉਹ ਤੇ ਜੇਲ੍ਹ ਦੇ ਅੰਦਰ ਪੜਦੇ ਨੇ, ਹਾਂਜੀ, ਅਗਰ ਕਰ ਵੀ ਦਿੰਦੇ ਇਹਨੇ ਹਾਂ। ਕੈਦੀ ਛੱਡਦੇ ਨੇ ਈਦ ਦੇ ਉੱਤੇ। ਹਾਂਜੀ, ਪੈਰੋਲ ਤੇ ਇਹਨਾਂ ਨੂੰ ਵੀ ਛੱਡ ਦੇਵੇ ਤਾਂ ਕਿਹੜਾ ਮਸਲਾ ਹੁੰਦਾ? ਨਹੀਂ ਖਾਨ ਸਾਹਿਬ, ਉਹ ਤੇ ਛੱਡਣ ਵਾਲੀ ਤਾਂ ਗੱਲ ਨਹੀਂ ਲੱਗਦੀ। ਉਹ ਹਾਂ, ਤੁਹਾਨੂੰ ਪਤਾ, ਉਹ ਉਹ ਤੇ ਇੱਕ ਦਿਨ ਵਾਸਤੇ ਕੀ ਹੁੰਦਾ ਚੋਈ ਖਾਨ ਸਾਹਿਬ? ਸਾਹਿਬ ਦੀ ਫੋਟੋ ਨਹੀਂ ਆਈ ਤੀ ਆਈ, ਤੁਹਾਨੂੰ ਪਤਾ ਉਹ ਬੜੀ ਹਾਂ ਇਹ ਗੱਲ ਹੈ। ਕਿਸੇ ਨੇ ਕੋਈ ਜਾਰੀ ਲੀਕ ਕੀਤੀ ਸੀ ਹਾਂ। ਵਕੀਲ ਨੇ ਇੱਕ ਵਾਰੀ। ਹੂੰ। ਤੇ ਉਸ ਤੋਂ ਬਾਅਦ ਆਈ ਤੀ ਤਾਂ ਨਹੀਂ ਕਿਸੇ ਨੇ ਦੇਖਿਆ, ਨਾ ਕਿਸੇ ਕੋਰਟ 'ਚ ਪੇਸ਼ ਹੋਏ। ਤੇ ਇਹ ਕੱਲ ਤੇ ਕੋਈ ਗਿਆ ਸੀ ਇਹ ਵਡਿਆਲੇ ਜੇਲ੍ਹ ਦੇ ਬਾਹਰ ਹਾਂ, ਉਹ ਗਏ ਕਿ ਬਿਲਕੁਲ, ਨਹੀਂ? ਉਹ ਵੀ ਹਾਂ ਮੁਲਾਕਾਤਾਂ ਵੀ ਨਹੀਂ ਹੋਣ ਦਿੱਤੀਆਂ ਅੱਛਾ। ਸਿਆਸੀ ਕੈਦੀਆਂ ਦੀਆਂ। ਚਲੋ ਉਹ ਈਦ ਨਹੀਂ ਪੜ੍ਹ ਦਿੱਤੀ ਡਾਕਟਰ ਤੇ ਉਹ ਤੇ ਸ਼ੀਰੀਨ, ਕਰ ਹਾਂ ਦੇਣਾ। ਡਾਕਟਰ ਸ਼ੀਰੀਨ ਮਜ਼ਾਰੀ ਗਈ ਸੀ। ਓਏ ਉਹ ਹੋਏ। ਪਤਾ ਚੱਲਿਆ ਕਿ ਉਹਨਾਂ ਨੂੰ ਅਡਿਆਲਾ ਜੇਲ੍ਹ ਦੀ ਹੁਕਾਮ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਈਦ ਤੋਂ ਹੂੰ। ਕਿ ਆਪਣੀ ਬੇਟੀ ਔਰ ਦਾਮਾਦ ਨੂੰ ਮਿਲ ਲਓ। ਲੇਕਿਨ ਉਹ ਈਦ ਵਾਲੇ ਦਿਨ ਕੱਲ 2 ਘੰਟੇ ਸੁਣੇ ਓਏ ਇੰਤਜ਼ਾਰ ਹੋਏ ਕਰਦੀ ਹੋਏ। ਰਹੀ, ਲੇਕਿਨ ਮੁਲਾਕਾਤ ਹੀ ਨਹੀਂ ਹੋ ਸਕੀ। ਯਾਰ ਦੇਖੋ, ਜ਼ੁਲਮ ਹੈ ਇਮਾਨ ਮਜ਼ਾਰੀ ਨਾਲ ਤੇ ਹੱਦ ਹੈ ਹਾਂ, ਕਿ ਉਹਨਾਂ ਨੂੰ ਇਹਨਾਂ ਨੇ ਐਵੇਂ ਜੀ ਉਹ ਤੇ ਸਜ਼ਾ ਕੋਰਟ ਨੇ ਦਿੱਤੀ ਹੈ, ਅਪੀਲ ਵਿੱਚ ਪਈ ਹੈ। ਇਹਨਾਂ ਨੇ ਤੇ ਉਹਨਾਂ ਨੂੰ ਇੱਕ ਕਾਲ ਕੋਠਰੀ ਸੁੱਟ ਦਿੱਤਾ ਹੈ ਕਿ ਗੱਲ ਵੀ ਨਾ ਕਰਨ ਕਿਸੇ ਨਾਲ ਹੋਣ। ਤੇ ਉਹ ਤੇ ਇਮਾਨ ਦੀ ਸਿਹਤ ਦੇ ਮੁਤਲਕ ਵੀ ਬੜੀ ਖਬਰਾਂ ਆ ਰਹੀਆਂ ਸਨ। ਉਹਦਾ ਕੀ ਕੋਈ ਆਈ ਹੈ ਹੋਰ ਉਹ ਕੋਈ ਵੀ ਖਬਰ? ਕੋਈ ਬਿਲਕੁਲ ਜ਼ਾਹਰ ਉਹਦੀ ਸਿਹਤ ਦੇ ਬਾਰੇ ਤਸ਼ਵੀਸ਼ ਹੈ ਲੋਕਾਂ ਨੂੰ, ਤੇ ਇਮਰਾਨ ਖਾਨ ਸਾਹਿਬ ਦੀ ਸਿਹਤ ਦੇ ਬਾਰੇ ਵੀ ਹਾਂ ਪੀਟੀ ਵਾਲਿਆਂ ਨੂੰ ਬਿਲਕੁਲ ਤਸ਼ਵੀਸ਼ ਹੈ। ਬਿਲਕੁਲ। ਤੇ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਉਹਦੀ ਵਾਲਦਾ ਦੀ। ਹੂੰ। ਇਮਾਨ ਮਜ਼ਾਰੀ ਦੀ ਹੱਦ ਲਈ ਚੱਠਿਆ ਦੇ ਨਾਲ। ਰਿਆਸਤ ਨੂੰ ਇਹ ਤੇ ਚਾਹੀਦਾ ਨਾ ਕਿ ਇਹ ਹਿਊਮਨ ਰਾਈਟਸ ਦਾ ਤੇ ਖਿਆਲ ਰੱਖ ਲੈ, ਈਦ ਦੇ ਮੌਕੇ ਤੇ ਰੱਖ ਲੈ। ਹਾਂ ਇੰਨੀ ਵੀ ਇਹਨਾਂ ਵੀ ਜ਼ੁਲਮ ਕੀ? ਹਾਂਜੀ, ਉਹਦੇ ਸਾਰੇ ਸਿਆਸੀ ਕੈਦੀ ਨੇ ਹਾਂ ਰਾਣਾ ਸਾਹਿਬ। ਸਿਆਸੀ ਬਿਲਕੁਲ। ਤੇ ਇਹਨਾਂ ਨੂੰ ਵਿਚਾਰਿਆਂ ਨੂੰ ਮੁਲਾਕਾਤਾਂ ਤੇ ਕਰ ਲੈਣ ਦੇਣ, ਕਿਸੇ ਨੂੰ ਤੇ ਇਹ ਪੜ ਬਾਕੀ ਲੈਣ ਹੋਰ ਦੇਣ। ਕਿ ਜਿਹੜੇ ਕੈਦੀ ਨੇ ਪੀਟੀਆਈ ਦੇ ਤੇ ਉਹਨਾਂ ਦੇ ਜਿਹੜੇ ਲਾਹੌਰ ਨੇ ਉਹ ਅੱਗੇ ਪਿੱਛੇ ਤੇ ਕਿਸੇ ਨੂੰ ਦਿੱਤੀ ਇਜਾਜ਼ਤ ਕਿ ਨਹੀਂ? ਉਹ ਕੋਈ ਹਲੇ ਖਬਰ ਆਈ ਤਾਂ ਨਹੀਂ, ਲੇਕਿਨ ਲਾਹੌਰ ਵਾਲੇ ਜਿਹੜੇ ਕੈਦੀ ਹੈ ਉਹਨਾਂ ਨੇ ਲਿਖਿਆ ਤਾਂ ਸੀ ਅੱਛਾ। ਜੇਲ੍ਹ ਕਾਮ ਨੂੰ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਵੀ ਮਿਲੀ ਹੋਏਗੀ। ਤੇ ਚਲੋ। ਉਹ ਵੀ ਤੁਹਾਨੂੰ ਪਤਾ ਉੱਥੇ ਪੀਟੀਏ ਦੀ ਪੂਰੀ ਲਾਟ ਜਿਹੜੀ ਆ ਉਹ ਕੋਟ ਲਖਪਤ ਹੈ। ਹਾਂ ਤੇ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ। ਬਸ ਚੌਧਰੀ ਸਾਹਿਬ, ਇਹ ਈਦ ਦਾ ਮੌਕਾ ਆਉਂਦਾ ਹੈ, ਈਦ ਨੂੰ ਵੀ ਜਿਹੜਾ ਹੈ ਨਾ ਇਹ ਬੜਾ ਮਸਲਾ ਬਣਾ ਲੈਂਦੇ ਨੇ ਪੁਆਇੰਟ ਸਕੋਰਿੰਗ ਦਾ। ਤੇ ਪਤਾ ਨਹੀਂ ਕੀ ਹੋ ਜਾਏਗਾ, ਆਸਮਾਨ ਟੁੱਟ ਪਏਗਾ।
ਤੇ ਚਲੋ ਇਹ ਤੇ ਸਿਆਸੀ ਕੈਦੀਆਂ ਦੀ ਚੋਈ ਸਾਹਿਬ ਗੱਲ ਹੋ ਗਈ। ਉਹ ਈਦਾਂ ਫੇਰ ਜਿਹੜੀਆਂ ਤਿੰਨ ਹੋਈਆਂ ਪਾਕਿਸਤਾਨ ਵਿੱਚ। ਉਹ ਰਾਣਾ ਸਾਹਿਬ ਇਹ ਕੀ ਹੈ ਤੁਹਾਡਾ, ਇਹ ਤੇ ਬੜੀ ਤੁਸੀਂ ਮੁਤਾਇਰਾ ਕਰਦੇ ਮੈਂ ਨੇ ਤੇ ਚੀਜ਼ਾਂ ਦੇ ਕਿ ਬਾਰੇ। ਪਤਾ ਲੱਗ ਕੀ ਕਰਨਾ ਚੋਈ ਹਾਂਜੀ। ਸਾਹਿਬ ਹੈ ਤੇ ਅਜੀਬੋ ਗਰੀਬ ਹੀ ਹੈ ਨਾ ਕਿ ਇੱਕ ਨੇ ਸਊਦੀਆਂ ਤੋਂ ਪਹਿਲੇ ਕਰ ਲਈ। ਉਹ ਇੱਕ ਹੈ ਨੇ ਕੁਝ ਨਾ ਜਿਹੜੇ ਪੁਰਾਣੀ ਤਨਜ਼ੀਮਾਂ ਹੁੰਦੀਆਂ, ਹਿਜ਼ਬੁਲ ਤਹਿਰੀਰ ਬੈਨ ਹੋ ਗਈ, ਅਲ ਮਹਾਜਰੂਨ, ਹਾਂਜੀ। ਕੁਝ ਅਰਬ, ਤੇ ਉਹ ਜਾਣ ਬੁੱਝ ਕੇ ਸਾਊਦੀ ਅਰਬ ਤੋਂ ਇੱਕ ਦਿਨ ਪਹਿਲੇ ਕਰਦੇ ਸਨ ਕਿਉਂਕਿ ਉਹ ਕਹਿੰਦੇ ਨੇ ਜੀ ਕਿ ਸਾਡੀ ਤੇ ਜਦੋਂ ਖਿਲਾਫਤ ਆਏਗੀ ਤੇ ਅਸੀਂ ਇੱਕ ਦਿਨ ਪਹਿਲੇ ਕਰਨੀ। ਉਹ ਟ੍ਰੈਡੀਸ਼ਨ ਚੱਲ ਪਈ। ਫਿਰ ਅਫਗਾਨ ਮਹਾਜਰੀਨ ਜਿਹੜੇ ਨੇ ਉਹਨਾਂ ਨੇ ਆਪਣੀ ਵੱਖਰੀ ਕਰਨੀ ਹੁੰਦੀ ਅਫਗਾਨਿਸਤਾਨ ਦੇ ਨਾਲ। ਉਹਨਾਂ ਨੇ ਕਰ ਲਈ ਪਹਿਲੇ, ਸਊਦੀਆਂ ਤੋਂ ਇੱਕ ਦਿਨ ਪਹਿਲੇ ਕਰ ਲਈ। ਤੇ ਅਜੀਬ ਇਹ ਤਕਸੀਮ ਹੋ ਗਏ। ਉਹ ਫਿਰ ANP ਵਾਲਿਆਂ ਨੇ ਫਿਰ ਰੌਲਾ ਪਾਤਾ ਹੈ, ਵਲੀ ਨੇ ਜਿਹੜਾ ਨਾ, ਉਹ ਸਟੇਟਮੈਂਟ ਦੇ ਦਿੱਤੀ। ਉਹ ਇਹ ਤੇ ANP ਦੇ ਹਰ ਬੰਦੇ ਕੋਈ ਸਟੇਟਮੈਂਟ ਦੇਣੀ ਹੁੰਦੀ, ਇਹਨਾਂ ਦੀ ਰਵਾਇਤ ਹੈ, ਇਹਦੇ ਤੇ ਪੁਆਇੰਟ ਸਕੋਰਿੰਗ ਕਰਨੀ ਹੁੰਦੀ ਹੈ। ਪਹਿਲੇ ਜਸਵੰਤ ਸਾਹਿਬ ਕਰਦੇ ਸਨ। ਉਹ ਇਸ ਵਾਰੀ ਤੇ ਉਹ ਚਲੋ ਜਿਹੜੀ ਮਸੀਤ ਹੈ, ਉਹ ਜਿਹੜੀ ਪਿਸ਼ਾਵਰ ਦੀ ਮਸ਼ਹੂਰ ਚੋਈ ਸਾਹਿਬ, ਜਿਹੜਾ ਖਤੀਬ ਹਰ ਵਾਰੀ ਚੰਦ ਦਾ ਐਲਾਨ ਕਰਦਾ ਹਾਂ ਸੀ, ਹਾਂ ਹਾਂ, ਬਿਲਕੁਲ ਉਹ ਬਿਲਕੁਲ। ਤੇ ਚੂੰਕਿ ਆ ਗਿਆ ਰੋਏ ਥੇ ਲਾਲ ਕਮੇਟੀ ਵਿੱਚ, ਅੱਛਾ, ਤੇ ਇਸ ਉਹ ਵਾਰੀ ਤੇ ਤੇ ਫਿਰ ਹਕੂਮਤ ਦੇ ਨਾਲ ਹੋ ਉਹ ਗਿਆ। ਤੇ ਹੁਕੂਮਤ ਦੇ ਫਿਰ ਤੇ ਨਾਲ ਬਾਕੀ ਮੌਲਵੀ ਮੁੱਕਰ ਗਏ। ਤੇ ਬਾਕੀ ਨੇ ਫਿਰ ਰੋਏ ਤੇ ਲਾਲ ਕਮੇਟੀ 'ਚ ਲੈਣਾ ਪਏਗਾ। ਆਹ ਸਾਰਿਆਂ ਨੂੰ ਲੈਣਾ ਪੈਣਾ ਨਹੀਂ, ਲੇਕਿਨ ਉਹ ਰੋਏ ਤੇ ਲਾਲ ਕਮੇਟੀ ਰਾਣਾ ਸਾਹਿਬ, ਤੁਹਾਨੂੰ ਸੁਣਿਆ ਉਹਨਾਂ ਦੇ ਬੜੇ ਪਰਸਨਲ ਪ੍ਰਿਵਿਲੇजेस ਹੁੰਦੇ ਨੇ। ਬਹੁਤ। ਉੱਥੇ ਜਦੋਂ ਆਉਂਦੇ ਨੇ ਜ਼ਿਆਦਾ ਚ ਉਹ ਕਰਾਚੀ ਤੋਂ ਕੋਇਟੇ VIP ਟਿਕਟ ਤੇ ਇਹ ਸਟੇ ਤੇ ਖਾਬੇ ਸ਼ਾਬੇ ਤੇ ਸਟਾਈਪੈਂਡ ਤੇ ਬੜੇ ਕੰਮ ਹੈ। ਤੇ ਉਹ ਤੁਹਾਨੂੰ ਯਾਦ ਹੈ ਕਿ ਫਵਾਦ ਚੌਧਰੀ ਸਾਹਿਬ, ਚੁੱਕੇ ਉਹ ਸਾਇੰਸ ਐਂਡ ਟੈਕਨੋਲੋਜੀ ਦੇ ਮਿਨਿਸਟਰ ਵੀ ਰਹੇ ਨੇ, ਤੇ ਬਿਲਕੁਲ। ਉਹ ਇੱਕ ਦੋ ਗੱਲਾਂ ਬੜੀਆਂ ਚੰਗੀਆਂ ਕਰਦੇ ਨੇ, ਸੁਥਰੀਆਂ। ਹਾਂ ਉਹ ਤੇ ਇੱਕ ਬਿਲਕੁਲ। ਤੇ ਉਹ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਉਹਨੇ ਲਿਖਿਆ ਸੀ 2-3 ਦਿਨ ਪਹਿਲਾਂ ਹੂੰ ਐਕਸ ਤੇ, ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ ਬਾਬੇ ਇਕੱਠੇ ਹੋ ਜਾਂਦੇ ਨੇ ਉਹ ਦੇਖਣੇ ਵਾਸਤੇ ਚੰਦ। ਹੂੰ। ਤੇ ਜਦੋਂ ਮੈਂ ਮਿਨਿਸਟਰ ਸੀ, ਮੈਂ ਇਹਨਾਂ ਨੂੰ ਕਿਹਾ ਜੀ ਜੇ ਤੁਸੀਂ ਚੰਦ ਨੇਕਡ ਆਈ ਨਹੀਂ ਦੇਖਣਾ ਵਾ, ਹਾਂ ਤੇ ਫਿਰ 18-19 ਸਾਲ ਦੇ ਬੱਚਿਆਂ ਨੂੰ ਤੁਹਾਨੂੰ ਕਾਹ ਤੋਂ ਹਾਇਰ ਕੀਤਾ ਹੈ? ਤੁਹਾਨੂੰ ਤੇ ਅਗਲਾ ਮੀਟਿੰਗ 'ਚ ਅਗਲਾ ਬੈਠਾ ਬੰਦਾ ਬੈਠਾ ਨਜ਼ਰ ਨਹੀਂ ਆਉਂਦਾ। ਬਿਲਕੁਲ। ਤੇ ਜੇ ਤੁਸੀਂ ਸਾਇੰਟੀਫਿਕਲੀ ਦੇਖਣਾ ਤੇ ਫਿਰ ਸਪਾਰਕੋ ਜਾਂ ਬਾਕੀ ਜਿਹੜੇ ਇਸ ਤਰ੍ਹਾਂ ਦੇ ਅਦਾਰੇ ਨੇ ਬਿਲਕੁਲ ਉਹ ਦੇਖਣ ਤੇ ਸਾਇੰਟੀਫਿਕਲੀ ਤੁਹਾਨੂੰ ਪਤਾ ਚੱਲ ਜਾਂਦਾ ਕਿ ਚੌਧਰੀ ਸਾਹਿਬ ਇੱਥੇ ਮੌਲਵੀਆਂ ਦੀ ਇੱਕ ਇਕਨੋਮੀ ਹੈ, ਪੋਲੀਟੀਕਲ ਇਕਨੋਮੀ ਕਹੀਏ। ਇਹਨਾਂ ਨੇ ਅਦਾਰੇ ਬਣਾਏ ਨੇ ਕੁਝ, ਰੋਹਿਤ ਹਲਾਲ ਕਮੇਟੀ ਉਹਦੇ ਵਿੱਚ ਹੈ, ਉਹਦੇ 'ਚ ਇਹਨਾਂ ਨੂੰ ਕੋਈ ਸਰਕਾਰੀ ਅਹੁਦਾ ਮਿਲ ਜਾਂਦਾ ਹੈ। ਫਿਰ ਇਹਨਾਂ ਨੇ ਕੋਈ 5-6 ਹੋਰ ਅਦਾਰੇ ਬਣਾਏ ਨੇ। ਕਿੱਥੇ ਪੰਜਾਬ ਗਵਰਨਮੈਂਟ ਦਾ ਕੁਰਾਨ ਬੋਰਡ ਹੈ, ਇੱਧਰ ਨਜ਼ਰੀਆਤੀ ਕੌਂਸਲ ਵੀ ਸਿਆਸੀ ਇੱਕ ਸਿਫਾਰਿਸ਼ ਦਾ ਅਦਾਰਾ, ਕਿਉਂਕਿ ਕਨਸਟੀਟਿਊਸ਼ਨ ਤੇ ਉਹਦੀ ਖਤਮ ਹੋ ਗਈ, ਮਿਆਦ ਖਤਮ ਹੋ ਗਈ। ਉਹਨੇ ਜਿਹੜਾ ਕੰਮ ਕਰਨਾ ਸੀ, ਡਾਕਟਰ ਖਾਲਿਦ ਮਸੂਦ ਸਾਹਿਬ ਸਨ ਉਹਨੂੰ ਚੇਅਰਮੈਨ ਮੁਕੰਮਲ ਕਰ ਗਏ ਸਨ, ਤੇ ਉਹਦੀ ਵੀ ਖਤਮ ਹੋ ਗਈ। ਉਹ ਲੇਕਿਨ ਸਿਆਸੀ ਉਹਦੇ ਨੇ ਤੇ ਉਹਨਾਂ ਦੇ ਪਿੱਛੇ ਫਿਰਦੇ ਨੇ। ਤੇ ਮੈਂ ਇਹੀ ਚਾਹ ਰਿਹਾ ਸ਼ਰੀਆ ਬਲੱਡ ਬੈਂਚ ਬਣੇ ਆ ਤੇ ਇਹ ਬਣੇ ਤੇ ਉਹ ਬਣੇ। ਇਹ ਰਿਆਸਤ ਮੌਲਵੀ ਨੂੰ ਸਿਫਾਰਿਸ਼ ਤੇ ਲਾ ਕੇ ਰੱਖਦੀ ਹੈ। ਸਿਫਾਰਿਸ਼ ਕਹਿ ਰਹੇ ਕਿ ਆਰੇ ਤੇ ਲਾ ਕੇ ਰੱਖਦੀ ਹੈ, ਉਹਦੇ ਦੇਈ ਜਾਓ, ਇਹਨਾਂ ਕੋ ਆਪਣਾ ਕੰਮ ਕਰਾਈ ਜਾਓ। ਤੇ ਇਹਨਾਂ 'ਚ ਇਹਦੇ 'ਚ ਬਹੁਤ ਨਸ ਭੱਜ ਹਾਂ ਬਿਲਕੁਲ। ਉਹ ਇੱਕ ਹੋਰ ਵੀ ਵੈਸੇ ਅਥਾਰਟੀ ਬਣੀ, ਉਹਦਾ ਮੈਂ ਨਾਮ ਨਹੀਂ ਲੈਣਾ, ਉਹ ਨਾ ਰਹਿਣ ਦੇ ਦੋ ਬਸ, ਉਹ ਵੀ ਚਲੋ ਚੁੱਪ ਹੀ ਸਾਡੇ ਰਹਿਣ ਦਿਓ। ਦੋਸਤ ਨੇ, ਉਹ ਤੇ ਇਮਰਾਨ ਖਾਨ ਨੇ ਬਣਾਈ ਸੀ। ਹਾਂ ਬਿਲਕੁਲ। ਤੇ ਤੇ ਉਹਦਾ ਵੀ ਪਤਾ ਨਹੀਂ ਕੀ ਪਰਫਾਰਮੈਂਸ ਆਈ, ਤੇ ਮੈਨੂੰ ਤਾਂ ਨਹੀਂ ਪਤਾ ਚੱਲਿਆ। ਇਹ ਸਾਰੇ ਅਦਾਰਿਆਂ ਦੀ ਚੁੱਕ ਲਓ, ਕੋਈ ਹਾਂ ਪਰਫਾਰਮੈਂਸ। ਇਹ ਇਹਨਾਂ ਨੇ ਫੌਜੀਆਂ ਨੇ ਇੱਕ ਬਣਾਇਆ ਸੀ ਪੈਗਾਮੇ ਪਾਕਿਸਤਾਨ, ਉਹਦੇ ਮੌਲਵੀਆਂ ਨੇ ਤੇ ਸਾਈਨ ਕੀਤੇ ਸਨ। ਅੱਛਾ 1800 ਪਹਿਲੇ ਕੀਤੇ, ਫਿਰ 18,000 ਹੋ ਗਏ, ਹੁਣ ਕਹਿੰਦੇ 40,000। ਮੈਂ ਇਹ ਸਾਰੇ ਅਦਾਰੇ ਨਾ ਇੰਝ ਹੀ ਕਹਿੰਦੇ ਜੀ ਪੈਗਾਮੇ ਪਾਕਿਸਤਾਨ ਪਰ। ਉਹ ਕਾਲਦਮ ਤਨਜ਼ੀਮਾਂ ਵੀ, ਫਿਰਕਾ ਵਰਾਨਾ, ਉਹ ਵੀ ਉਹ ਕਹਿੰਦੀਆਂ ਪੈਗਾਮੇ ਪਾਕਿਸਤਾਨ। ਉਹਨਾਂ ਨੂੰ ਪੁੱਛਿਆ ਤੁਹਾਡਾ ਕੀ ਤਾਲੁਕ ਇਹਦੇ ਨਾਲ, ਹੂੰ। ਤੁਹਾਡੇ ਖਿਲਾਫ ਤੇ ਕੱਢਿਆ, ਤੇ ਉਹ ਵੀ ਵਿੱਚ। ਤੇ ਫਿਰ ਬਹੁਤ ਸਾਰੀਆਂ ਉਹ ਪੁਰਾਣੀ ਕਾਲਦ ਆਜ਼ਾਦੀ ਤਨਜ਼ੀਮਾਂ, ਉਹਨਾਂ ਦੇ ਲੀਡਰ ਵੀ ਉਹੀ। ਉਹਦੇ ਅਜੀਬ ਡਰਾਮਾ ਲੱਗਿਆ, ਜਿਨ੍ਹਾਂ ਦੇ ਖਿਲਾਫ ਆਇਆ ਹੈ, ਉਹੀ ਕਹਿੰਦੇ ਜੀ ਹੁਣ ਪੈਗਾਮੇ ਪਾਕਿਸਤਾਨ ਕਾਨਫਰੰਸਾਂ ਕਰਦੇ ਨੇ। ਬਿਲਕੁਲ। ਤੇ ਰਾਣਾ ਸਾਹਿਬ, ਜਦੋਂ ਈਦ ਦੀ ਗੱਲ ਹੋ ਰਹੀ ਹੈ, ਹੂੰ ਇਹ ਇੱਕ ਹੋਰ ਇੱਥੇ ਲੋਕਾਂ ਨਾਲ ਬੜਾ ਜ਼ੁਲਮ ਹੁੰਦਾ ਕਿ ਉਹ ਜਿਹੜੇ ਈਦ ਤੋਂ ਪਹਿਲਾਂ ਜਿਹੜੇ ਜਿਤਨੇ ਵੀ ਟਰਾਂਸਪੋਰਟਰ ਨੇ, ਹੂੰ ਇਹ ਤੁਹਾਨੂੰ ਪਤਾ ਮੋਟਰਵੇ ਵਾਲਿਆਂ ਨੇ ਬੱਸਾਂ 11 ਬੱਸਾਂ ਫੜੀਆਂ, ਲੋਕਾਂ ਦੇ ਉੱਤੇ ਸਮਾਨ ਰੱਖਦੇ ਨੇ, ਓਏ ਹੋਏ ਉੱਥੇ ਹੋਏ ਬਿਠਾ ਕੇ ਲੈ ਕੇ ਜਾ ਰਹੇ ਸੀ। ਇਹ ਵੀ ਬੜੀ ਖੌਫਨਾਕ ਮੈਂ ਖਬਰ ਹੈ। ਖਬਰ ਉਹ ਮੇਰੀ ਨਜ਼ਰ ਤੋਂ ਲੰਗੀ ਹੈ, ਤਫਸੀਲ ਮੈਂ ਤਾਂ ਪੂਰੀ ਨਹੀਂ ਪੜ੍ਹੀ, ਲੇਕਿਨ ਮੈਂ ਤਾਂ ਉਹੀ ਸੁਰਖੀ ਇਹ ਚੀਜ਼ ਸੀ ਕਿ ਬਈ ਉਹ ਬੰਦਿਆਂ ਨੂੰ ਉਹਦੇ 'ਚ ਬਿਠਾਇਆ ਸੀ, ਜਿਸ ਸਮਾਨ ਨਹੀਂ ਰੱਖੀਦਾ, ਹਾਂ ਬਿਲਕੁਲ। ਉਹ ਤੇ ਬਿਠਾ ਕੇ ਲੈ ਕੇ ਜਾ ਰਹੇ ਸਨ ਮੋਟਰ ਵਿੱਚ। ਲੇਕਿਨ ਵੈਸੇ ਇਹ ਹੈ ਕਿ ਚਲੋ ਮੈਂ ਕਹਿੰਦਾ ਕਿ ਜਿਹੜੇ ਬਾਕੀ ਹਾਈਵੇ ਸਾਡੇ ਉਸ ਤਰ੍ਹਾਂ ਇਹ ਚੈੱਕ ਐਂਡ ਬੈਲੈਂਸ ਨਹੀਂ, ਲੇਕਿਨ ਇਹ ਮੋਟਰਵੇ ਜਿਹੜੀ ਹੈ ਨਾ, ਕਮ ਸੇ ਕਮ ਇਹ ਤੇ ਬਲੈਸਿੰਗ ਹੈ ਇਸ ਮੁਲਕ ਲਈ ਕਿ ਉਹਨਾਂ ਨੇ ਚੈੱਕ ਕੀਤਾ। 11 ਬੱਸਾਂ ਉਹਨਾਂ ਨੇ 7 ਦਿਨ ਲਈ ਸਸਪੈਂਡ ਕੀਤੀਆਂ, ਬਿਲਕੁਲ। ਕਿਉਂਕਿ ਉਹਨਾਂ ਸਾਰਿਆਂ ਜਿੱਥੇ ਸਮਾਨ ਬਿਠਾਉਂਦੇ ਨੇ ਉੱਥੇ ਬੰਦੇ ਉਹਨਾਂ ਨੇ ਓਏ ਹੋਏ ਇਹ ਜ਼ੁਲਮ ਹੈ ਯਾਰ। ਥੋੜੇ ਹੋਏ ਬੰਦੇ ਨੇ ਸੀ। ਜਾਣਾ ਹੁੰਦਾ ਹੈ ਘਰ, ਹਾਂ ਮਜਬੂਰੀ ਹੁੰਦੀ ਹੈ, ਤੇ ਉਹਨੇ ਪਹੁੰਚਣਾ ਤੇ ਹੈ ਘਰ ਆਪਣੇ, ਤੇ ਉਹਨੇ ਜਿਹੜੀ ਵੀ
ਸ਼ਹਿਰ ਲੱਭੇ ਤੇ ਨਿਕਲ ਜਾਂਦੇ। ਬਿਲਕੁਲ। ਰੈਗੂਲੇਸ਼ਨ ਤੇ ਕਰਨੀ ਚਾਹੀਦੀ, ਉੱਥੇ ਪੈਟਰੋਲ ਵੀ ਮਹਿੰਗਾ ਹੋ ਗਿਆ। ਹਾਂ, ਲੇਕਿਨ ਉਹ ਕੋਈ ਨਹੀਂ, ਤੁਹਾਨੂੰ ਪਤਾ ਇੱਥੇ ਰੈਗੂਲੇਸ਼ਨ ਨੂੰ ਇਸ ਮੁਲਕ 'ਚ। ਉਹ ਚੌਧਰੀ ਸਾਹਿਬ, ਪੈਟਰੋਲ ਤੋਂ ਯਾਦ ਆਇਆ, ਤੁਸੀਂ ਗੱਲ ਬਾਅਦ ਵਿੱਚ ਕਰਨਾ ਜਿਹੜੀ ਕਰਨੀ ਚਾਹੁੰਦੇ ਸੋ। ਉਹ ਈਦ ਤੇ ਕੋਈ ਖੁਸ਼ੀ ਦੀ ਖਬਰ ਵੀ ਆਈ, ਸੁਣਿਆ ਕਿ ਜੀ ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਕਿ ਪੈਟਰੋਲ ਦੀ ਕੀਮਤਾਂ ਨਹੀਂ ਵਧਾਉਣੀਆਂ। ਹਾਂ, ਨਹੀਂ ਵਧਾਈਆਂ ਨਹੀਂ ਫਿਲਹਾਲ, ਹਾਂ ਨਾ, ਐਕਸਪੈਕਟਡ ਸੀਗੀਆਂ। ਲੋ ਜੀ, ਮੁਬਾਰਕ ਹੋਵੇ ਜੀ। ਈਦ ਦੀ ਖੁਸ਼ੀ ਹੈ, ਇਸ ਤੋਂ ਵੱਡੀ ਕੀ ਖੁਸ਼ੀ ਹੋਣੀ ਤੁਹਾਨੂੰ ਕਿ ਕੀਮਤਾਂ ਨਹੀਂ ਵਧੀਆਂ, ਪੈਟਰੋਲ ਫੁੱਲ ਕਰਾ ਲਓ, ਕਿਉਂਕਿ ਫਿਰ ਜਮੇਰਾਤ ਆ ਰਹੀ ਹੈ ਤੇ ਵੱਧ ਗਈਆਂ ਨਾ, ਫਿਰ ਤੁਹਾਡੀ ਖੁਸ਼ੀ ਈਦ ਦੀਆਂ ਜਿਹੜੀਆਂ ਮਨਾਈਆਂ ਨੇ ਨਾ, ਉਹਨਾਂ ਨੂੰ ਲੱਗ ਪਤਾ ਜਾਣਾ। ਲੇਕਿਨ ਰਾਣਾ ਸਾਹਿਬ, ਇਹ ਪੈਟਰੋਲ ਦੀ ਕੀਮਤ ਨਹੀਂ ਵਧੀ, ਹੂੰ। ਉੱਤੋਂ ਗਵਰਨਮੈਂਟ ਨੇ ਜਿਹੜਾ ਇਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ 'ਚ ਆਸਟੈਰਿਟੀ ਮੇਜਰ, ਹਾਂ ਉਹ ਵੀ ਅਨਾਉਂਸ ਕੀਤੀ ਹੋਈ ਹੈ। ਹਾਂ, ਉਹ ਕੀ ਲੇਕਿਨ ਉਹਦੇ ਨਾਲ ਉਹ ਇਹੀ ਆ ਇਹ ਵੀ ਕਿ ਡਰਾਮਾ ਜਿਹਾ ਹੀ ਹੈ, ਉਹ ਲੱਗਦਾ ਤੇ ਕਿ ਚਲੋ ਜਿਹੜਾ ਡਰਾਮਾ ਹੈ ਹੀ ਆ, ਉਹ ਕੈਬਨਿਟ ਮੈਂਬਰਸ ਤਨਖਾਹਾਂ ਨਹੀਂ ਲੈਣਗੇ 2 ਮਹੀਨੇ। ਸਪੀਕਰ ਨੇ ਗੱਡੀ ਲੈ ਲਈ ਹਾਂ। ਪੰਜਾਬ। ਮੈਂ ਕਹਾਂ ਤੁਸੀਂ ਗੱਲ ਸਲਾਹ ਲਾ ਇੱਥੇ ਨਾਲ ਇੱਕ ਪਾਸੇ ਆਸਟੈਰਿਟੀ ਮੇਜਰ ਆ ਰਹੀ ਬਿਲਕੁਲ। ਕਿ ਜੀ ਜੰਗ ਲੱਗੀ ਆ, ਖਿੱਤੇ ਦੀ ਸੂਰਤ-ਹਾਲ ਖਰਾਬ ਆ, ਸਾਡੀ ਇਕਨੋਮੀ IMF ਜਿਹੜਾ ਵਾ ਉਹ ਨੈਗੋਸ਼ੀਏਟ ਕਰ ਰਿਹਾ ਵਾ, ਹਾਂ। ਸਾਰਾ ਕੁਝ ਜੀ। ਤੇ ਐਕਸਪੋਰਟ ਕੋਈ ਨਹੀਂ, ਗਰੋਥ ਕੋਈ ਨਹੀਂ, ਉਸ ਤਰ੍ਹਾਂ ਦੀ ਸਲੋ ਹੋ ਗਈ ਜੰਗ ਦੀ ਵਜ੍ਹਾ ਨਾਲ ਮਜ਼ੀਦ। ਉਹਦੇ ਨਾਲ ਜਿੱਧਰੋਂ ਸੁਣੀਦਾ ਰਾਣਾ ਸਾਹਿਬ ਉਧਰ ਕਰੋੜਾਂ ਦੀ ਗੱਡੀ ਲੈ ਰਿਹਾ। ਦੇਖੋ, ਪਹਿਲਾਂ ਤੇ ਖਬਰ ਆਈ ਪੰਜਾਬ ਤੋਂ ਹਾਂ। ਕਿ ਪੰਜਾਬ ਨੇ 52 ਕਰੋੜ ਦੀਆਂ ਫਾਰਚੂਨਰ ਤੇ ਡਾਲੇ ਲੈ ਰਹੇ, ਡਬਲ ਕੈਬਨ, ਓਏ 52 ਕਰੋੜ ਦੇ। 52 ਅੱਛਾ, ਉਹ ਵਾਲੇ ਖਬਰ ਪੜ੍ਹੀ ਆ ਤੇ ਨਾਲ ਹੀ ਅਗਲੇ ਦਿਨ ਖਬਰ ਆ ਗਈ ਕਿ 10 ਜੱਜਾਂ ਲਈ ਇਹਨਾਂ ਨੇ ਨਾਮ ਲਗਜ਼ਰੀ ਗੱਡੀਆਂ ਲੈ ਲਈਆਂ। ਉਹ ਦੇਖੋ, ਜੱਜ ਵੀ ਹੁਣ, ਜੱਜ ਤੇ ਹੁਣ ਸੁਣਨਗੇ ਹੀ ਨਹੀਂ ਕੇਸ ਇਸ ਦੇ ਖਿਲਾਫ। ਹਾਂ, ਉਹ 10 ਜੱਜਾਂ ਨੇ। ਔਰ ਮਜ਼ੇ ਦੀ ਗੱਲ ਦੱਸਾਂ ਕਿ ਪੰਜਾਬ ਜਿਹੜੀ ਸਰਵਿਸਿਜ਼ ਐਂਡ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ, ਉਹਨਾਂ ਨੇ 1.14 ਅਰਬ ਦੀਆਂ ਗੱਡੀਆਂ ਉਹਨਾਂ ਨੇ ਪ੍ਰਪੋਜ਼ ਕੀਤੀਆਂ ਹੋਈਆਂ ਸੀ 108। ਓਏ ਹੋਏ, ਲੇਕਿਨ ਉਹ ਉਹਨਾਂ ਨੇ ਗਵਰਨਮੈਂਟ ਨੇ ਉੱਤੇ ਤਾਂ ਮਾਰੀ ਲਾਇਨ, ਲੇਕਿਨ ਉਹਨਾਂ ਨੇ ਕਿਹਾ ਜੱਜਾਂ ਨੂੰ ਦਿਓ। ਓਏ ਹੋਏ, ਇਹ ਤੇ ਚੋਰੀ ਸਾਹਿਬ ਹੋ ਰਿਹਾ। ਉਹ ਜਹਾਜ਼ ਲਿਆ ਸੀ ਜਿਹੜਾ ਮਰੀਮ ਉਹ ਸਾਹਿਬ। ਜਹਾਜ਼ ਦੀ ਇੱਕ ਅਲੱਗ ਖਬਰ, ਉਹਦੇ ਨਾਲ ਨਾਲ ਉਹ ਖਬਰਾਂ ਚੱਲ ਰਹੀਆਂ ਸੀ। ਹਾਂ। ਜਹਾਜ਼ ਦੀ ਵੀ ਤੁਹਾਨੂੰ ਖਬਰ ਸੁਣਾਉਂਦੇ, ਉਹਦੇ ਨਾਲ ਨਾਲ ਇੱਧਰ ਇਸਲਾਮਾਬਾਦ ਪਾਰਲੀਮੈਂਟ ਦੇ ਹਾਊਸ ਉਹ ਚੇਅਰਮੈਨ ਸੈਨਟ ਨੇ ਕੋਈ 12-14 ਕਰੋੜ ਦੀ ਲੈਂਡ ਕਰੂਜ਼ਰ ਓਏ ਮੰਗਾਈ। ਹੋਏ ਹੋਏ। ਲੇਕਿਨ ਉਹਦੇ ਨਾਲ ਉਹਨਾਂ ਨੇ ਜਿਹੜੀਆਂ ਵਜ਼ਾਹਤਾਂ ਦਿੱਤੀਆਂ, ਹੂੰ। ਉਸ ਤੋਂ ਲੱਗਦਾ ਕਿ ਸਾਡੀ ਜਿਹੜੀ ਰੂਲਿੰਗ ਲੀਡ ਹੈ, ਇਹ ਮਤਲਬ ਇਹ ਝੂਠੀ ਵੀ ਹੈ। ਹੂੰ। ਇਹਨਾਂ ਨੂੰ ਕੋਈ ਨਹੀਂ ਹੈ, ਲੋਕ ਮਰਨ, ਭੁੱਖੇ ਮਰਨ, ਹੂੰ। ਗੁਰਬਤ ਨਾ ਮਰਨ, ਮੁਲਕ 'ਚ ਪੈਟਰੋਲ ਜਿੰਨਾ ਮਰਜ਼ੀ ਮਹਿੰਗਾ ਹੋ ਜਾਵੇ, ਲੋਕਾਂ ਦੀ ਜੇਬਾਂ 'ਚ ਪੈਸੇ ਕੱਢੀ ਜਾਓ, ਆਸਟੈਰਿਟੀ ਮੇਜਰ ਦੇ ਨਾਮ ਤੋਂ ਕੱਢੀ ਜਾਓ, ਬਿਲਕੁਲ। ਲੇਕਿਨ ਇਹਨਾਂ ਨੂੰ ਕੋਈ ਖਿਆਲ ਨਹੀਂ। ਨਹੀਂ ਨਹੀਂ। ਉਹਨਾਂ ਨੇ ਵਜ਼ਾਹਤ ਦੇ ਦਿੱਤੀ ਜਦੋਂ ਖਬਰ ਥੋੜੀ ਆ ਗਈ, ਤੁਹਾਨੂੰ ਪਤਾ ਜਦੋਂ ਗੱਡੀ ਪਾਰ ਹੋਈ ਸੈਨਟ ਦੇ ਵਿੱਚ ਹੂੰ। ਤੇ ਰਿਪੋਰਟਰਾਂ ਨੇ ਫੋਟੋ ਲਈ ਹਾਂ। ਤੇ ਐਕਸ ਤੇ ਚੜ ਗਈ ਤੇ ਖਬਰ ਤੇ ਰੌਲਾ ਪੈ ਗਿਆ ਸ਼ਹਿਰ ਦੇ ਵਿੱਚ। ਓਏ ਹੋਏ। ਤੇ ਨਾਲ ਉਹਨਾਂ ਨੇ ਵਜ਼ਾਹਤ ਦਿੱਤੀ ਜੀ ਕਿ ਇਹ ਮੇਰੀ ਚੇਅਰਮੈਨ ਮੁੰਤਖਬ ਹੋਣੇ ਤੋਂ ਪਹਿਲਾਂ ਇਹ ਗੱਡੀ ਅਪਰੂਵ ਹੋਈ ਸੀ, ਆਰਡਰ ਹੋਈ ਸੀ, ਅੱਛਾ। ਇਹ ਆਈ ਹੁਣ। ਲੇਕਿਨ ਉਹ ਮਨਾ ਕਰ ਦਿੰਦੇ ਕਿ ਨਹੀਂ ਚਾਹੀਦਾ। ਉਹਨਾਂ ਨੇ ਇਹੀ ਕਿਹਾ, ਮੈਂ ਮਨਾ ਕੀਤਾ, ਮੈਂ ਇਨਕਾਰ ਕੀਤਾ। ਨਹੀਂ, ਅਗਲੀ ਗੱਲ ਵੀ ਸੁਣੋ ਨਾ, ਗੱਲ ਇੱਥੇ ਨਹੀਂ ਮੁੱਕਦੀ। ਉਹ ਜਦੋਂ ਸੈਨਟ ਸੈਕਟਰੀਏਟ ਤੋਂ ਪਤਾ ਕੀਤਾ, ਸੈਨਟ ਸੈਕਟਰੀਏਟ ਨੇ ਕਿਹਾ ਜੀ ਇਹ ਤੇ ਮਈ 2024 ਚ ਆਈ ਹੈ। ਉਹ ਚੇਅਰਮੈਨ ਸੈਨਟ ਦੇ ਬਣੇ ਸੀ 9 ਅਪ੍ਰੈਲ 2024 ਨੂੰ। ਹਾਂ, ਬਿਲਕੁਲ। ਕਿਤੇ ਉਹਨਾਂ ਦੀ ਗੱਲ ਹੋ ਗਈ ਝੂਠੀ, ਨਹੀਂ ਝੂਠੀ। ਉਹ ਪੀਪਲਸ ਪਾਰਟੀ ਵਾਲੇ ਵੀ ਲੱਗੇ ਜੀ, ਇਹਨਾਂ ਦਾ ਪਹਿਲਾਂ ਆਈ ਸੀ ਤੇ ਇਹਨਾਂ ਨੇ ਤਾਂ ਇਨਕਾਰ ਕਰਤੀ ਸੀ, ਲੇਕਿਨ ਉਹਨਾਂ ਨੇ ਕਿਹਾ ਹੁਣ ਇਹਨੂੰ ਵਾਪਸ ਨਹੀਂ ਹੋ ਸਕਦੀ। ਉਹ ਪਤਾ ਚੱਲਿਆ ਕਿ ਇਹਨਾਂ ਦੇ ਟੈਨਿਓਰ ਚ ਇਹਨਾਂ ਨੇ ਅਪਰੂਵ ਕੀਤੀ ਹੈ ਮਈ 2024-25। ਹਾਂ ਹਾਂ। 2024 ਚ ਆਏ ਨੇ ਔਰ ਮਾਰਚ ਦੇ ਵਿੱਚ ਹੁਣ ਡਿਲੀਵਰ ਹੋਈ। ਤੇ ਚੇਅਰਮੈਨ ਸੈਨਟ ਕੋ ਪਹਿਲਾਂ ਹੀ ਮਤਲਬ ਲਗਜ਼ਰੀ ਗੱਡੀ ਸੀ, ਲੇਕਿਨ ਇਹਨਾਂ ਦਾ ਕੋਈ ਸਮਝ ਨਹੀਂ ਲੱਗਦੀ ਰਾਣਾ ਸਾਹਿਬ, ਇਹਨਾਂ ਦੀ ਕੋਈ ਇੰਡਸਟਰੀ ਨਹੀਂ ਮੁੱਕਣ ਡਈ। ਇਹਨਾਂ ਦੀ ਇੰਡਸਟਰੀ ਨਹੀਂ ਮੁੱਕਦੀ, ਇਹਨਾਂ ਨੇ ਤੇ ਹਰ ਕ੍ਰਾਈਸਿਸ ਓਪਰਚੁਨਿਟੀ ਕੱਢ ਲੈਂਦੇ ਨੇ ਇਹਨਾਂ ਨੇ। ਇੱਕ ਉਹ ਬਹਾਨਾ ਜਾਂ ਬਸ ਬਣਾਇਆ ਇਹਨਾਂ ਨੇ। ਤੇ ਉਹ ਜਹਾਜ਼ ਦਾ ਕੀ ਰੋਲਾ ਉਹਦੀ? ਜਹਾਜ਼ ਤੇ ਰਾਣਾ ਸਾਹਿਬ ਪੰਜਾਬ ਗਵਰਨਮੈਂਟ ਜਿਹੜਾ ਨਾ ਉਹ ਬੜੀ ਸ਼ਰਮਿੰਦਾ ਹੋ ਰਹੀ ਜਹਾਜ਼ ਦੀ ਖਬਰਾਂ ਤੋਂ। ਤੇ ਉਹ ਜੀ 70 ਲੈ ਕੇ ਗਿਆ 11 ਰਾਣਾ ਸਾਹਿਬ ਇਹ ਖਬਰ ਨਾ ਦੇਣਾ, ਉਹਨਾਂ ਨੇ ਪਹਿਲਾਂ ਕਿਹਾ ਕਿ ਉਹ ਪੀਕਾ ਦੇ ਤਹਿਤ ਕਾਰਵਾਈ ਕਰਾਂਗੇ। ਨਹੀਂ, ਮੈਂ ਇਹ ਗੱਲ ਨਹੀਂ ਕਰਨਾ, ਮੇਰੀ ਗੱਲ ਸਮਝੋ, ਮੈਂ ਕੀਤੀ ਨਹੀਂ। ਤੁਸੀਂ ਕੀਤੀ ਨਹੀਂ, ਲੇਕਿਨ ਉਹ ਜਹਾਜ਼ ਦੇ ਬਾਰੇ ਨਾ ਉਹ ਬੜੇ ਬੇਇੱਜ਼ਤ ਹੋਣ ਡਏ ਨੇ ਪੰਜਾਬ ਗਵਰਨਮੈਂਟ। ਉਹ ਕਦੀ ਇਹਨਾਂ ਦੀ ਖਬਰਾਂ ਆਉਂਦੀ ਕਿ 11 ਦਾ ਜਹਾਜ਼ ਲਿਆ, ਕਦੀ ਪਤਾ ਲੱਗਦਾ ਜੀ ਕਿ ਉਹਨਾਂ ਨੇ $30,000 ਤੇ ਮੰਥਲੀ $30,000 ਮੰਥਲੀ ਸੈਲਰੀ ਦੇ 2 ਪੈਰਟ ਰੱਖੇ, 30,000 ਤਨਖਾਹ ਤੇ। ਕਦੀ ਪਤਾ ਲੱਗਦਾ ਜੀ ਕਿ ਉਹ ਜਹਾਜ਼ ਜਿਹੜਾ ਉਹ ਕੋਈ ਮੇਨਟੇਨੈਂਸ ਲਈ ਬਾਹਰ ਗਿਆ ਹੋਇਆ ਹੈ। ਜਹਾਜ਼ ਬਹੁਤ ਭਾਰੀ ਪੈ ਗਿਆ, ਉਹ ਜਹਾਜ਼ ਇਹਨਾਂ ਤੇ ਬਹੁਤ ਭਾਰੀ ਪੈ ਗਿਆ ਹੋਇਆ ਰਾਣਾ ਸਾਹਿਬ। ਇਹਦੇ ਉੱਤੇ ਤੇ ਉਹ ਤੁਹਾਨੂੰ ਅਸੀਂ ਤਜਜ਼ੀਆ ਵੀ ਕੀਤਾ ਸੀ ਤੇ ਬਾਅਦ ਵਿੱਚ ਕਿਸੇ ਨੇ ਖਬਰ ਦੇ ਤੌਰ ਤੇ ਚਲਾਤਾ ਜੀ ਕਿ ਐਸਟੈਬਲਿਸ਼ਮੈਂਟ ਨਾਰਾਜ਼ ਹੋ ਗਈ ਮਰੀਮ ਬੀਬੀ ਤੋਂ। ਅਸੀਂ ਕਿਤੇ ਤਜਜ਼ੀਆ ਹੈ ਕਿ ਇਸ ਤਰ੍ਹਾਂ ਦੀਆਂ ਤੇ ਹਰਕਤਾਂ ਜਿਹੜੀਆਂ ਉਸਮਾਨ ਬੁਜ਼ਦਾਰ ਨੇ ਸ਼ੁਰੂ ਕੀਤੀਆਂ ਸਨ ਤੇ ਐਸਾ ਐਸਾ ਫਿਰ ਲਾਵਾ ਪਕਣਾ ਸ਼ੁਰੂ ਹੋ ਗਿਆ ਐਸਟੈਬਲਿਸ਼ਮੈਂਟ ਦੇ ਅੰਦਰ ਬੁਜ਼ਦਾਰ ਦੇ ਖਿਲਾਫ। ਮੈਂ ਬਾਜਵਾ ਗਿਆ ਖਾਨ ਸਾਹਿਬ ਕੋਲ, ਮਿਹਨਤ ਕੀਤੀ, ਇਹਨੂੰ ਕੱਢੋ, ਨਹੀਂ ਕੱਢਿਆ ਖਾਨ ਸਾਹਿਬ ਨੇ। ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਦੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨਾ, ਬੜੀ ਮੁਮਾਸਲਤ ਹੈ ਉਸਮਾਨ ਬੁਜ਼ਦਾਰ ਦੀ ਤੇ ਮਰੀਮ ਦੇ ਨਾਲ। ਲੱਗਦਾ ਤਾਂ ਇਸ ਤਰ੍ਹਾਂ ਹੀ ਹੈ, ਬਸ ਇਹ ਹੈ ਕਿ ਲੇਕਿਨ ਕਈ ਜਗ੍ਹਾ ਤੇ ਲੱਗਦਾ ਕਿ ਮਰੀਮ ਕੰਮ ਕਰ ਰਹੀ ਹੈ।
ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ, ਉਹ ਮਸਲਾ ਤੇ ਇਹ ਹੈ ਕਿ ਉਹ ਵੀ ਨਹੀਂ ਸੀ ਕਰਦਾ ਉਸਮਾਨ ਬਜ਼ਾਰ। ਉਹ, ਲੇਕਿਨ ਇਸ ਤਰ੍ਹਾਂ ਦੇ ਮਸਲੇ ਜਿੱਦਾਂ ਇਹਨਾਂ ਨੇ ਪੀਰਾ ਫੋਰਸ ਬਣਾਈ ਹੈ, ਹਾਂ ਉਹ ਇੱਕ ਜ਼ਾਹਰਾ ਉਹ ਤੇ ਉਸ ਬੜਾ ਲੱਗਦਾ ਕਿ ਅੱਛਾ ਕੰਮ ਕੀਤਾ। ਹਾਂ ਠੀਕ ਹੈ ਨਾ, ਇਸ ਤਰ੍ਹਾਂ ਸਾਫ ਸੁਥਰਾ ਪੰਜਾਬ ਦੀ ਪੂਰੀ ਕੰਪੇਨ ਹਾਂ ਸ਼ੁਰੂ ਚਲੋ ਕੀਤੀ ਹਾਂ ਹੋਈ ਹੈ, ਬਿਲਕੁਲ ਚਲੋ ਕੀਤੀ। ਕੁਛ ਨਾ ਕੁਛ ਕੰਮ ਹੋ ਰਿਹਾ। ਹਾਂ ਤੇ ਲੇਕਿਨ ਇਹ ਆ ਕਿ ਆਪਣਾ ਜਿਹੜੇ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ ਉਦੋਂ ਲੱਗਦਾ ਕਿ ਇਹ ਮਤਲਬ ਰੂਲਿੰਗ ਲੀਡ ਜਿਹੜੀ ਹੈ ਸਿਰਫ ਲੋਕਾਂ ਦੀ ਦੇਖੋ ਜੇਬਾਂ 'ਚ ਇੱਕ ਕੱਢਣਾ ਚਾਹੁੰਦੇ ਚੋਈ ਆ। ਸਾਹਿਬ, ਇੱਕ ਭੈੜੀ ਖਬਰ ਨਾਲ ਤੁਸੀਂ 10 ਚੰਗੇ ਕੰਮ ਕਰ ਲਓ ਤੇ ਉਹ ਪਾਣੀ ਫੇਰ ਦਿੰਦੀ ਉਸ ਦੇ ਉੱਤੇ। ਪਰਵੇਜ਼ ਇਲਾਹੀ ਤੋਂ ਜ਼ਿਆਦਾ ਤੇ ਕੰਮ ਕਿਸੇ ਨੇ ਨਹੀਂ ਕੀਤਾ ਹੁੰਦਾ ਜਦੋਂ ਵਜ਼ੀਰ ਆਲਾ ਪੰਜਾਬ ਮੁਸ਼ਰਫ ਹਾਂ ਹੋਵੇ ਬਿਲਕੁਲ ਇਸ ਤਰ੍ਹਾਂ ਹੈ। ਹੀ, ਇਸ ਤਰ੍ਹਾਂ ਲੇਕਿਨ ਅਗਲਾ ਇਲੈਕਸ਼ਨ ਹਾਰ ਗਏ ਸੀ। ਹੀ। ਹਾਂ ਬਿਲਕੁਲ, ਇਲੈਕਸ਼ਨ ਹਾਰੇ ਆ, ਬੁਰੀ ਤਰ੍ਹਾਂ ਹਾਰੇ। ਪੂਰੀ ਤਰ੍ਹਾਂ ਹਾਰੇ। ਇਮੇਜ ਜਦੋਂ ਖਰਾਬ ਹੋ ਜਾਵੇ ਨਾ, ਹਾਂ ਇੱਕ ਜੀ। ਇਮੇਜ ਬੇਸ਼ੱਕ ਕਿਹੜੀ ਵੀ ਮਜ਼ਹਬੀ ਵਜ੍ਹਾ ਤੋਂ ਹੋਇਆ ਸੀ, ਮੁਸ਼ਰਫ ਦੀ ਵਜ੍ਹਾ ਤੋਂ ਹੋਇਆ, ਇਫਤਖਾਰ ਚੌਧਰੀ ਦੀ ਵਜ੍ਹਾ, ਜਿਸ ਤੋਂ ਵੀ ਹੋਇਆ, ਲੇਕਿਨ ਖਰਬ ਹੋ ਗਿਆ ਤੇ ਫਿਰ ਤੁਹਾਡੀ ਕਾਰਕਰਦਗੀ ਵੀ ਖੂਹ ਖਾਤੇ। ਰਾਣਾ ਸਾਹਿਬ, ਸਰ ਮਸਲਾ ਹੈ ਬਿਲਕੁਲ ਇਸ ਤਰ੍ਹਾਂ ਹੀ ਹੈ, ਲੇਕਿਨ ਮਸਲਾ ਇੱਥੇ ਇਹ ਹੈ ਕਿ ਉਹ ਜਿਹੜੀ ਅਸੀਂ ਗੱਲ ਕਰ ਰਹੇ ਸੀ ਨਾ ਸਟੈਰਿਟੀ ਡਰਾਈਵ ਦੀ, ਇਹ ਤਾਂ ਅਰਬਾਂ ਦੇ ਜਹਾਜ਼ ਤੇ ਕਰੋੜਾਂ ਦੀ ਗੱਡੀਆਂ ਲੈ ਰਿਹਾ, ਲੇਕਿਨ ਲੋਕਾਂ ਦੀ ਜੇਬਾਂ ਜਿਹੜੀਆਂ ਨਾ ਉਹ ਉਹਨਾਂ ਬਿਲਕੁਲ ਨੂੰ ਪੈਸੇ ਕੱਢੀ ਜਾਂਦੇ ਆ। ਹਾਂ ਔਰ ਦੂਸਰਾ ਇਹ ਹੈ ਕਿ ਇਸ ਮੁਲਕ ਦੇ ਵਿੱਚ ਨਾ ਗਰੀਬ ਆਦਮੀ ਨੂੰ ਪੁੱਛਣ ਵਾਲਾ ਕੋਈ ਨਹੀਂ। ਬਿਲਕੁਲ ਤੁਸੀਂ ਉਹ ਰੀਵੈਰ ਵਾਲੀ ਖਬਰ ਪੜ੍ਹੀ? ਨਹੀਂ। ਉਹ ਕੀ ਹੈ? ਉਹ ਬਿਸਪ ਦੀ ਇਮਦਾਦ ਲੈਂਦੀ, ਛੱਤ ਗਿਰੀ ਤੇ ਉਹਦੇ ਚ 7 ਕਿ 8 ਖਵਾਤੀਨ ਮਰ ਗਈਆਂ ਤੇ 70 75 ਜ਼ਖਮੀ ਹੋ ਗਏ। ਔਰ ਇਹ ਬਿਸਪ ਦੇ ਬਾਰੇ ਚ ਰੋਜ਼ ਸਕੈਂਡਲ ਆਉਂਦੇ ਨੇ। ਹੂੰ ਇਹਨੂੰ ਮਤਲਬ ਇਹਦੀ ਜਿਹੜੀ ਡਿਸਬਰਸਮੈਂਟ ਆ, ਇਹਨੂੰ ਇਹਨਾਂ ਨੇ ਮਤਲਬ ਚੇਂਜ ਬੇਨਜ਼ੀਰ ਇਨਕਮ ਸਪੋਰਟ ਸਪੋਰਟ ਪ੍ਰੋਗਰਾਮ ਦੀ ਪ੍ਰੋਗਰਾਮ, ਗੱਲ ਕਰ ਰਹੇ। ਠੀਕ ਹੈ ਨਾ, ਉਹਦੇ ਚ ਹੋ ਕੀ ਰਿਹਾ ਸੀ। ਹੁਣ ਉਹ ਇੱਕ ਦੋ ਦੇ ਪਾਈ ਆ ਰਹੇ, ਜਿਹੜਾ ਬੇਨਜ਼ੀਰ ਇਨਕਮ ਸਪੋਰਟ ਪ੍ਰੋ ਦੀ ਚੇਅਰਪਰਸਨ ਆ, ਉਹ ਉੱਥੇ ਗਈ, ਸੈਨੇਟਰ ਨੇ ਰੁਬੀਨਾ ਇਰਫਾਨ, ਮੈਂ ਅਗਰ ਨਾਮ ਨਾਮ ਮੇਰਾ ਲਿਆ ਨਹੀਂ, ਦੂਸਰਾ ਰੁਬੀਨਾ ਰਊਫ ਕੀ ਨਾਮ ਹਾਂ ਹੈ? ਰਊਫ, ਖਾਲਿਦ ਰੁਬੀਨਾ ਖਾਲਿਦ। ਹਾਂ ਉਹ ਆਪਣਾ ਉਹ ਉੱਥੇ ਗਈ, ਉਹਨਾਂ ਨੇ ਕਿਹਾ ਜੀ ਇਹ ਬੈਂਕਾਂ ਦੀ ਜ਼ਿੰਮੇਵਾਰੀ, ਸਾਡੀ ਜ਼ਿੰਮੇਵਾਰੀ ਨਹੀਂ। ਹੋਇਆ ਉੱਥੇ ਕੀ ਕਿ ਮਤਲਬ ਇੱਥੇ ਕੋਈ ਹੈ ਹੀ ਨਹੀਂ, ਕਿ ਐਸਓਪੀ ਕੋਈ ਨਹੀਂ, ਕਿ ਉਹ ਇੱਕ ਦੁਕਾਨ, ਤੁਹਾਨੂੰ ਪਤਾ ਨਾ ਦੁਕਾਨਾਂ ਵਾਲੇ ਇਹਨਾਂ ਨੇ ਕੀਤਾ, ਫਰੈਂਚਾਈਜ਼ਾਂ ਦਿੱਤੀਆਂ ਹੋਈਆਂ। ਬਿਲਕੁਲ ਹਾਂ। ਉਹ ਦੁਕਾਨ ਜਿਹੜੀ ਕਰਿਆਨੇ ਦੀ ਦੁਕਾਨ ਸੀ, ਉਹਦੀ ਛੱਤ ਸੀ ਟੀਅਰ ਗਾਟਰ, ਤੇ ਉਹਦੀ ਜਿਹੜਾ ਉੱਪਰਲਾ ਫਲੋਰ ਆ ਉੱਤੇ ਕੋਈ 100 ਖਾਤੂਨ ਇਕੱਠੀ ਹੋ ਗਈ, ਉਹ ਛੱਤ ਆਪਣੇ ਔਰਤਾਂ ਦੇ ਬਦਲਣ ਗਏ ਸੀ, ਉਹਦੀ 7-8 ਮਰ ਗਈਆਂ, 75 ਜ਼ਖਮੀ ਹੋ ਗਈਆਂ। ਤੇ ਮੁੜ ਕੇ ਚੇਅਰਮੈਨ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਉੱਥੇ ਜਾ ਕੇ ਕਿਹਾ ਜੀ ਕਿ ਸਾਡੀ ਜ਼ਿੰਮੇਵਾਰੀ ਨਹੀਂ, ਇਹ ਅਸੀਂ ਬੈਂਕਾਂ ਨੂੰ ਦਿੱਤਾ ਹੈ, ਉਹਨਾਂ ਦੀ ਜ਼ਿੰਮੇਵਾਰੀ। ਤੇ ਬਈ ਬੈਂਕਾਂ ਨੂੰ ਪੁੱਛੋ, ਠੀਕ ਆ, ਬੈਂਕ ਦੇ ਉੱਤੇ ਐਫਆਈ ਦਾ ਪਰਚਾ ਦਿਓ ਕਿ ਇਹਨੇ ਬੰਦੇ ਮਾਰ ਕੇ ਇਹਨਾਂ ਦਾ ਜ਼ਿੰਮੇਵਾਰ ਕੌਣ। ਬੈਂਕ ਉਹਨਾਂ ਨੂੰ ਕੰਪਨਸੇਸ਼ਨ ਦੇਣ, ਉਹਨਾਂ ਗਰੀਬਾਂ ਬੰਦਿਆਂ ਨੂੰ ਜਿਹੜੇ ਮਰੇ ਨੇ, ਜਿਹੜੇ ਜ਼ਖਮੀ ਹੈ, ਤਾਂ ਕਿ ਉਹਨਾਂ ਦਾ ਕੋਈ ਪੁੱਛ ਪੜਤ ਤੇ ਤੁਹਾਨੂੰ ਪਤਾ ਬੈਂਕ ਦਾ ਇਸ ਮੁਲਕ 'ਚ ਬਦਮਾਸ਼ ਨਹੀਂ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਬਿਲਕੁਲ। ਉਹ ਤੇ ਅਦਾਲਤਾਂ ਵੀ ਇੱਥੇ ਅੱਜ ਕੱਲ੍ਹ ਸੁਣਵਾਈ ਨਹੀਂ ਕਰਦੀਆਂ, ਅਦਾਲਤਾਂ ਵੀ ਕਮਜ਼ੋਰ ਹੋ ਗਈਆਂ। ਇਸ ਤਰ੍ਹਾਂ ਦੇ ਕੇਸਾਂ ਦੇ ਉੱਤੇ ਵੀ ਤੇ ਆਉਂਦੀਆਂ ਹੀ ਨਹੀਂ। 100 ਮੋਟਰ ਤੇ ਲਾਈ ਨਹੀਂ ਸਕਦੀਆਂ, ਲੇਕਿਨ ਹੁਣ ਤੇ ਹੈ ਇਹਦੇ ਤੇ ਕੋਈ ਜਾਏਗਾ, ਕੋਈ ਪਬਲਿਕ ਇੰਟਰਸਟ ਦੀ ਕੋਈ ਲਿਟੀਗੇਸ਼ਨ ਕਰੇਗਾ ਤੇ ਉਹ ਵੀ ਵੇਖਣਗੇ ਜੀ ਕਿ ਹਕੂਮਤ ਨਾਰਾਜ਼ ਨਾ ਹੋ ਜਾਵੇ। ਅੱਜ ਕੱਲ੍ਹ ਤੇ ਇਹੀ ਚੱਲ ਰਿਹਾ ਜੋ ਬਿਲਕੁਲ। ਹਿਸਾਬ ਕਿਤਾਬ ਚੱਲ ਰਿਹਾ। ਇਹ ਬੜੀ ਅਫਸੋਸਨਾਕ ਖਬਰ ਸੁਣਾਈ ਮੈਨੂੰ ਤੇ ਨਹੀਂ ਮੈਂ ਹਾਂ, ਇਹ ਤਾਂ ਬੜੀ ਅਫਸੋਸਨਾਕ ਖਬਰ ਆ। ਤੇ ਜਦੋਂ ਜੱਜ ਗੱਡੀਆਂ ਲਗਜ਼ਰੀ ਲੈਣਗੇ ਇਹਨਾਂ ਹਕੂਮਤਾਂ ਕੋਲੋਂ, ਤੇ ਫਿਰ ਫੈਸਲੇ ਜਿਹੜੇ ਉਹ ਇਹਨਾਂ ਦੇ ਖਿਲਾਫ ਤਾਂ ਨਹੀਂ ਹੋਣ ਲੱਗੇ ਨਾ। ਚਲੋ ਜੀ ਸਾਹਿਬ, ਇਹ ਤੇ ਹਾਲਾਤ ਬਹੁਤ ਖਰਾਬ ਹੀ ਚੱਲ ਰਹੇ ਨੇ। ਉੱਤੋਂ ਜੰਗ ਵੀ ਚੱਲ ਰਹੀ ਹੈ ਅਫਗਾਨਿਸਤਾਨ ਨਾਲ ਵੀ, ਚਲੋ ਸੀਜ਼ ਫਾਇਰ ਹੋ ਗਿਆ ਉਧਰ ਤੇ। ਹਾਂ ਚਲੋ ਸ਼ੁਕਰ ਹੈ ਇਹ ਤਾਂ ਕਹਿੰਦੇ ਆਰਜ਼ੀ ਤੌਰ ਤੇ ਹੋਇਆ। ਉਧਰ ਇਰਾਨ ਦੀ ਜੰਗ ਚੱਲ ਰਹੀ ਹੈ, ਅਮਰੀਕਾ ਤੇ ਇਜ਼ਰਾਈਲ ਨੇ ਹਮਲਾ ਕੀਤਾ ਹੋਇਆ, ਹਰ ਬੰਦਾ ਪਰੇਸ਼ਾਨ ਹੈ। ਲੇਕਿਨ ਇਹ ਤਕਸੀਮ ਹੋ ਗਈ ਸਾਡੇ 'ਚ। ਇਹ ਤੋਂ ਮੈਨੂੰ ਮੈਂ ਜਿਹੜੀ ਜੀ ਸ਼ੁਰੂ ਦੀ ਗੱਲ ਕੀਤੀ ਸੀ ਨਾ, ਕੌਮ ਤਕਸੀਮ ਹੈ। ਤਕਸੀਮ ਵਾਲੇ ਰਾਣਾ ਸਾਹਿਬ, ਅਸੀਂ ਇੱਕ ਦਿਨ ਗੱਲ ਕਰ ਰਹੇ ਸੀ ਇੱਥੇ ਕਿ ਈਦ ਦੇ ਬਾਰੇ ਪਹਿਲਾਂ ਇਹ ਸੀ ਕਿ ਜਿੱਥੇ ਚੰਦ ਰਾਤ ਬੰਦਾ ਸੀ ਉੱਥੇ ਈਦ ਹੋ ਜਾਂਦੀ ਸੀ, ਹਾਂ ਤੇ ਉਹ ਇਸ ਤਰ੍ਹਾਂ ਪੂਰੀ ਦੁਨੀਆ 'ਚ ਈਦ ਮਨਾਈ ਜਾਂਦੀ ਸੀ। ਲੇਕਿਨ ਇਹ ਫਿਰ ਇਹਦੀ ਮਤਲਬ ਇਹ ਕਿਸ ਤਰ੍ਹਾਂ ਇਹ ਚੀਜ਼ ਚੇਂਜ ਕਿੱਦਾਂ, ਉਹ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ, ਫਿਰ ਤੁਸੀਂ ਗੱਲ ਹੋਰ ਪਾਸੇ ਨਿਕਲ ਗਈ ਸਾਡੀ। ਉਹ ਮੈਂ ਇਹ ਕਹਿ ਰਿਹਾ ਸੀ ਕਿ ਪਾਕਿਸਤਾਨ ਜਦੋਂ ਬਣਿਆ ਨਾ, ਉਹਨੇ ਜਿਹੜੇ ਮਜ਼ਹਬੀ ਨਾਅਰੇ ਬਣਾਏ ਮੁਖਤਲਿਫ, ਜਿਵੇਂ ਰੋਹਿਤ ਹਲਾਲ, ਉਹ ਸਭ ਦੀ ਬਣੀ। ਇਹਦੇ ਤੇ ਬੜੇ ਫੱਡੇ ਬਣੇ ਨੇ ਸਾਰੇ। ਉਹ ਕਿ ਕੌਮੀ ਸ਼ਨਾਖਤ ਦੇ ਹੋਣੇ ਚਾਹੀਦੇ ਨੇ ਨਾ, ਸਾਡੀ ਕੌਮੀ ਜ਼ੁਬਾਨ ਕੀ ਹੋਣੀ ਚਾਹੀਦੀ, ਉਹਦੇ ਉੱਤੇ ਰੱਪੜ ਪਿਆ ਕਿ ਜੀ ਕਿ ਤਰਾਨੇ ਦੇ ਉੱਤੇ ਰੱਪੜ ਪਿਆ ਇੱਥੇ। ਫਿਰ ਇੱਧਰ ਜਿਹੜਾ ਹੈ ਉਹ ਪਰਚਮ ਦੇ ਉੱਤੇ ਰੋਲਾ ਪਿਆ। ਉਹ ਤਾਂ ਪਰਚਮ ਦੇ ਮੁਤਲਕ ਉਹ ਅਲੀ ਉਸਮਾਨ ਕਾਸਮ ਦੀ ਕਿਤਾਬ ਪੜ੍ਹੀ ਹੈ ਨਾ, ਹਾਂ ਬਿਲਕੁਲ, ਉਹਦੇ 'ਚ ਪੂਰਾ ਕਿੱਸਾ ਨਹੀਂ ਲਿਖਿਆ। ਉਹ ਕਹਿੰਦੇ ਜੀ ਕਿ ਇਹਦੇ ਚੰਨ ਨੂੰ ਇੰਝ ਹੋਣਾ ਚਾਹੀਦਾ, ਇਹਨੂੰ ਹੋਣਾ ਚਾਹੀਦਾ। ਇਹਦੇ ਉੱਤੇ ਉਹ ਕਨਸਟੀਟਿਊਸ਼ਨ, ਪਹਿਲੀ ਕਨਸਟੀਟਿਊਸ਼ਨ ਅਸੈਂਬਲੀ ਸੀ, ਉਹਦੇ ਬੜੀ ਡਿਬੇਟ ਹੁੰਦੀ ਰਹੀ। ਉਸ ਤੋਂ ਬਾਅਦ ਇੱਕ ਵਾਸ਼ਿੰਗਟਨ ਐਮਬੈਸੀ ਵਾਲੇ ਨੇ ਪਾਕਿਸਤਾਨ ਨੇ ਕਿਹਾ ਕਿ ਭਈ ਇਹ ਦੱਸੋ ਚੰਨ ਉੱਤੇ ਕਰਨਾ ਥੱਲੇ ਕਰਨਾ। ਉਹਨਾਂ ਨੇ ਥੱਲੇ ਕਰਤਾ, ਉਹ ਫਿਰ ਉੱਤੇ ਹੋ ਗਿਆ। ਇਹ ਹੋਇਆ ਇੱਥੇ ਕੌਮੀ ਫੁੱਲ ਦੇ ਉੱਤੇ ਗੱਲ ਹੋਈ, ਕੌਮੀ ਜਾਨਵਰ ਹੋਣਾ ਚਾਹੀਦਾ ਹੈ, ਹਰ ਚੀਜ਼ ਇਸਲਾਮਾਈਜੇਸ਼ਨ ਦਾ ਹੋਇਆ ਨਾ। ਫਿਰ ਆ ਗਈ ਈਦ। ਠੀਕ।
ਜਦੋਂ ਈਦ ਆਈ ਤੇ ਈਦਾਂ ਇੰਝ ਹੀ ਹੁੰਦੀਆਂ ਸਨ, ਜਿੱਥੇ ਨਜ਼ਰ ਆ ਗਿਆ ਤੇ ਹੋ ਗਿਆ, ਐਲਾਨ ਹੋ ਗਿਆ। ਤੇ ਉਸ ਵਕਤ ਇਹ ਮਜ਼ਹਬੀ ਜਮਾਤਾਂ ਨੇ ਸ਼ੁਰੂ ਕਰਤਾ ਸੀ ਕਿ ਅਹਿਲੇ ਹਦੀਸਾਂ ਨੇ ਕਿਹਾ ਜੀ ਕਿ ਅੱਜ ਹੋ ਗਿਆ ਹੈ ਐਲਾਨ, ਤੇ ਉਹ ਤਾਰ ਭੇਜ ਦਿੰਦੇ ਸਨ ਕਿ ਅਹਿਲੇ ਹਦੀਸ ਅੱਜ ਕਰ ਲੈਣ, ਦੇਵਬੰਦੀ ਅੱਜ ਕਰ ਲੈਣ। ਉਹ ਇੰਝ ਪਿੰਡਾਂ ਥਾਵਾਂ 'ਚ ਵੀ ਹੋ ਜਾਂਦੀ ਸੀ। ਇਹ ਸਹੀ। ਲੇਕਿਨ ਠੀਕ ਹੈ, ਜਿਹਨੇ ਕਰਨੀ ਸੀ ਕਰ ਲੈਂਦਾ ਸੀ। ਮੈਂ ਕਹਿੰਦੇ ਹੁਣ ਇਹ ਕੌਮੀ ਯਕਜਹਿਤੀ ਦਾ ਵੀ ਹੋਣਾ ਚਾਹੀਦਾ ਹੈ ਨਾ, ਇਜ਼ਹਾਰ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਇਹ ਈਦ ਇੱਕੋ ਹੀ ਦਿਨ ਮਨਾਉਣੀ ਚਾਹੀਦੀ, ਉੱਥੋਂ ਗੱਲ ਟੁਰੀ। ਉੱਥੋਂ ਗੱਲ ਮਤਲਬ ਇਹ ਕੋਈ ਹਾਂ ਯੂਨੀਫਾਰਮਿਟੀ ਦੀ ਤਰਫ ਸੀ ਹਾਂ, ਉਹ ਯੂਨੀਫਾਰਮਿਟੀ ਜੀ ਤੇ ਵੀ ਉਹਦੇ ਅਸੀਂ ਨਾਲ ਤਾਂ ਡਾਇਵਰਸਿਟੀ ਬਣਾਉਂਦੇ ਮੁਤਾਸਰ ਨਹੀਂ ਹੁੰਦੀ। ਹੁੰਦੀ ਤੇ ਹੈ। ਉਸ ਵਕਤ ਇੱਕ ਉਹ ਖਬਰ ਚੜਿਆ ਸੀ ਸਾਰਿਆਂ ਨੂੰ, ਹੂੰ। ਇੱਧਰ ਦੇ ਦਾਨਸ਼ਵਰਾਂ ਨੂੰ ਵੀ, ਇੱਧਰ ਦੇ ਸਿਆਸਤਦਾਨਾਂ ਨੂੰ ਵੀ, ਕਿ ਬਈ ਇਹ ਯੂਨਿਟੀ ਹੋਣੀ ਚਾਹੀਦੀ ਹੈ। ਹਰ ਚੀਜ਼ ਨੂੰ ਬਸ ਇਸ ਤਰ੍ਹਾਂ ਕਰ ਦਿਓ ਕਿ ਹਮਾਂਗੀ ਨਜ਼ਰ ਆਵੇ ਹਾਂ ਮੰਗੀ। ਹੈ। ਤੇ ਉਹ ਨਾ ਕਿ ਈਦ ਦੀ ਨਮਾਜ਼ ਤੇ ਖਾਸ ਤੌਰ ਤੇ ਉੱਤੇ ਇੰਝ ਹੋਣੀ ਚਾਹੀਦੀ। ਉਹਦੇ ਉੱਤੇ ਜਿਹੜੇ ਬੰਗਲਾਦੇਸ਼ ਅਸੈਂਬਲੀ ਵਿੱਚ ਸਨ ਕੁਝ ਉਧਰ ਦੇ ਹਿੰਦੂ ਕਾਂਗਰਸ ਦੇ ਮੈਂਬਰ ਰਹੇ ਨੇ ਇੱਧਰ ਨੂੰ, ਤੇ ਪਾਕਿਸਤਾਨ ਦੀ ਅਸੈਂਬਲੀ ਕਾਂਸਟੀਟਿਊਟ ਅਸੈਂਬਲੀ ਵਿੱਚ ਕੁਝ ਹਿੰਦੂ ਸਨ। ਫਿਰ ਉਹ ਬਾਅਦ ਵਿੱਚ ਭਾਸ਼ਾਨੀ ਸਾਹਿਬ, ਉਹਨਾਂ ਨੇ ਬੜੀ ਮੁਖਾਲਫਤ ਕੀਤੀ ਸੀ ਕਿ ਇੰਝ ਨਾ ਕਰੋ, ਲੋਕਾਂ ਦੇ ਇਹ ਤਫਰੀਕ ਪਾਉਣੀ ਹੈ ਬਾਅਦ ਵਿੱਚ। ਹੁਣ ਇਹੀ ਹੁੰਦਾ ਹੈ। ਹਾਂ ਬਿਲਕੁਲ। ਤੇ ਬਸ ਇਹ ਚੀਜ਼ਾਂ ਤੇ ਸ਼ੁਰੂ ਤੇ ਚੱਲੀਆਂ ਆ ਰਹੀਆਂ, ਲੇਕਿਨ ਇਹ ਮਸਲਾ ਹੱਲ ਨਹੀਂ ਹੋ ਸਕਿਆ। ਹੂੰ। ਜਦੋਂ ਜਿਸ ਤਰ੍ਹਾਂ ਕੌਮ ਇੱਕ ਬਣ ਜਾਵੇ ਨਾ, ਉਹ ਈਦ ਬੇਸ਼ੱਕ ਅੱਜ 2 ਦਿਨ ਕਰ ਲਓ, ਇੱਕ ਉਧ ਕੇਪੀ ਵਾਲੇ ਉੱਧਰ ਕਰ ਲੈਣ, ਇਹ ਐਮਲ ਵਲੀ ਨੂੰ ਕਹੋ ਤੂੰ ਆਪਣੀ ਨਮਾਜ਼ ਪੜ੍ਹਾ ਲਿਆ ਕਰ, ਤੇ ਅਸੀਂ ਇੱਥੇ ਕਰੀਏ ਫੀਲਡ ਮਾਰਸ਼ਲ ਸਾਹਿਬ ਆਪਣੀ ਪੜ੍ਹ ਲੈਣ, ਕਿ ਕੋਈ ਫਰਕ ਨਹੀਂ ਪੈਂਦਾ, ਕੌਮ ਇਕੱਠੀ ਹੋਵੇ। ਲੇਕਿਨ ਅਗਰ ਕਹੋਗੇ ਤਾਂ ਈਦ ਦੀ ਵਜ੍ਹਾ ਤੋਂ ਇਕੱਠੀ ਹੋਣੀ, ਫੇਰ ਨਹੀਂ ਹੋ ਸਕਦੀ। ਹਾਂ ਕਿ ਮਤਲਬ ਤੁਹਾਡੇ ਬਾਕੀ ਇਹ ਹੈ ਕਿ ਇੱਥੇ ਸੈਕਟੇਰੀਅਨ ਵਾਇਲੈਂਸ ਵੀ ਉਹ ਹੋਵੇ, ਸੈਕਟਰੀ ਵਾਲੇ ਸੀ, ਧਮਾਕੇ ਵੀ ਹੋਣ ਮਸਲਾ ਜਮਾਂ ਬਾਰਨ ਨਾਲ। ਰੇਲੀਆਂ ਖਾਣ ਲਵਾ ਕੇ ਦਾ ਗਰੀਬਾਂ ਦੀ ਪੁਰਚ ਪ੍ਰਤੀਤ ਕੋਈ ਨਹੀਂ, ਇੱਥੇ ਗੱਡੀਆਂ ਲੈ ਰਹੇ, ਇੱਥੇ ਥੋੜੀ ਕੋਈ ਜੇ ਮਨੀ। ਹਾਂ ਇਹ ਤੇ ਮਸਾਇਲ ਨੇ ਚੋਈ। ਆਹ ਅਸਲ ਬਿਲਕੁਲ ਇਹ ਤੇ ਗੱਲ ਤੁਸੀਂ ਕਰਦੇ। ਲਓ ਜੀ, ਇਹ ਦਿਲ ਦੁਖਾਉਣ ਵਾਲੀਆਂ ਗੱਲਾਂ ਸ਼ੁਰੂ ਹੋ ਗਈਆਂ, ਤੇ ਤੁਹਾਡੀ ਈਦ ਅਸੀਂ ਖਰਾਬ ਨਹੀਂ ਸੀ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਸਾਂ ਕਿ ਤੁਹਾਨੂੰ ਦੱਸੀਏ ਜੀ ਕਿ ਮਾਮਲਾਤ ਕੀ ਚੱਲ ਰਹੇ ਨੇ, ਸਿਆਸੀ ਕੈਦੀਆਂ ਨਾਲ ਕੀ ਹੋ ਰਿਹਾ, ਥੋੜਾ ਜਿਹਾ ਤਬਸਰਾ ਕਰ ਲਈਏ, ਕੁਝ ਦਿਲ ਦਾ ਗੁਬਾਰ ਕਰ ਲਈਏ। ਤੇ ਚੋਈ ਸਾਹਿਬ ਨੇ ਤੇ ਖੌਫ ਬੜੀ ਅਜੀਬੋ ਗਰੀਬ ਤੇ ਦਿਲ ਦਹਿਲਾਨ ਵਾਲੀ ਖਬਰ ਸੁਣਾਈ ਹੈ ਰਹੀਮ ਯਾਰ ਖਾਨ ਦੀ। ਤੇ ਬਸ ਤੁਸੀਂ ਜਿੰਦੇ ਰਹੋ, ਵਸੇ ਰਹੋ। ਤੇ ਈਦ ਦਾ ਦੂਜਾ ਦਿਨ ਨੇ ਟਰੂ ਕਹਿੰਦੇ ਨੇ ਜੀ ਇਹਨੂੰ, ਕੱਲ ਮਰੂ ਹੋ ਜਾਣਾ ਹੈ। ਤੇ ਟਰੂ ਨੂੰ ਜ਼ਰਾ ਚੰਗੇ ਤਰੀਕੇ ਨਾਲ ਮਨਾ ਲਓ। ਜਿਨ੍ਹਾਂ ਨੂੰ ਤੁਸੀਂ ਨਹੀਂ ਮਨਾਇਆ, ਦੋਸਤਾਂ ਨੂੰ, ਅਜ਼ੀਜ਼ਾਂ ਨੂੰ, ਉਹਨਾਂ ਦੇ ਨਾਲ ਮਨਾ ਲਓ ਉਹਨਾਂ ਨੂੰ, ਤੇ ਉਹਨਾਂ ਨੂੰ ਜੱਫੀ ਪਾਓ, ਤੇ ਗਿਲੇ ਸ਼ਿਕਵੇ ਦੂਰ ਕਰੋ, ਤੇ ਹੱਸੀ ਖੁਸ਼ੀ ਰਹੋ। ਇਹਦੇ 'ਚ ਹੀ ਪਾਕਿਸਤਾਨ ਦੀ ਤੇ ਤੁਹਾਡੀ ਆਪਣੀ ਫਲਾਹ ਹੈ। ਲਓ ਜੀ ਰਾਣਾ ਸਾਹਿਬ, ਫਿਰ ਮੈਂ ਵੀ ਇਜਾਜ਼ਤ ਚਾਹਾਂਗਾ। ਤੇ ਪੀਕਾ ਦੇ ਲਾਅ ਤੇ ਵੀ ਬੜੀ ਵੱਡੀ ਡਿਵੈਲਪਮੈਂਟ ਹੋਈ ਆ ਉਹ ਕਿ ਦੱਸ ਸੋਸ਼ਲ ਦਿੱਤਾ। ਮੀਡੀਆ ਪ੍ਰੋਟੈਕਸ਼ਨ ਰੈਗੂਲੇਟਰੀ ਅਥਾਰਟੀ ਬਣ ਗਈ। ਤੇ ਅਗਲੇ ਹਫਤੇ ਤੁਸੀਂ ਅਗਰ ਇਜਾਜ਼ਤ ਦਿਓਗੇ ਤੇ ਉਸ ਤੇ ਗੱਲ ਕਰਾਂਗੇ। ਹਾਂ, ਤੇ ਰੱਬ ਰੱਖ। ਲਓ ਜੀ, ਰੱਬ ਰੱਖਾ।